ਜਦੋਂ ਅਦਾਲਤਾਂ ਨੇ ਇਸ ਨਵੀਂ ਰਿਪੋਰਟ ਨੂੰ ਮੰਨ ਲਿਆ ਤਾਂ ਹੁਣ ਪਾਰਲੀਮੈਂਟ ਦੇ ਵਿੱਚ ਜਿਹੜਾ ਹੰਗਾਮਾ ਹੋਇਆ ਕੱਲ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਅਜੇ ਮਿਸ਼ਰਾ ਨੂੰ ਲਾਇਆ ਜਾਵੇ, ਜਿਹਦੇ ਪੁੱਤ ਨੇ ਇਹ ਸਾਰਾ ਕਤਲੇਆਮ ਕੀਤਾ। ਇਹ ਤਾਂ ਜਿਹੜਾ ਸਾਫ਼ ਭਾਵ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਹੋਰ ਜ਼ਿਆਦਾ ਜਿਹੜਾ ਤੇਜ਼ੀ ਫੜੂ। ਇਹ ਗੱਲ ਬੀਜੇਪੀ ਨੂੰ ਚੰਗੀ ਤਰ੍ਹਾਂ ਚੇਤੇ ਰੱਖਣ ਦੀ ਲੋੜ ਆ ਕਿ ਜਿਹੋ ਜਿਹਾ ਮਾਹੌਲ ਬਣ ਚੁੱਕਿਆ ਹੁਣ ਤਾਂ ਜੇ 100 ਦੇ ਵਿੱਚੋਂ 99 ਗੱਲਾਂ ਵੀ ਬੀਜੇਪੀ ਵਾਲੇ ਪੂਰੀਆਂ ਕਰ ਦੇਣ ਤਾਂ ਜਿਹੜੀ ਇੱਕ ਗੱਲ ਉਹਨੇ ਵੀ ਬੀਜੇਪੀ ਦਾ ਓਨਾ ਹੀ ਨੁਕਸਾਨ ਕਰਨਾ ਜਿੰਨਾ 100 ਨੇ ਕਰ। ਕਾਲੇ ਕਾਨੂੰਨ ਤੁਸੀਂ ਬਣਾਏ ਹੀ ਕਿਉਂ? ਤੁਸੀਂ 1 ਸਾਲ ਸੜਕਾਂ ਤੇ ਰੋਲਿਆ। ਪੰਜਾਬ ਦਾ ਹਰੇਕ ਬਜ਼ੁਰਗ ਆਪਦੇ ਟੱਬਰ ਨੂੰ ਬਿਠਾ ਕੇ ਇਹੀ ਗੱਲ ਕਹਿ ਰਿਹਾ, ਪੁੱਤ ਉਹਨਾਂ ਭਾਜਪਾ ਵਾਲਿਆਂ ਨੂੰ ਕਦੇ ਭੁੱਲੀ ਨਾ ਜਿਨ੍ਹਾਂ ਨੇ ਆਪਾਂ ਨੂੰ ਸੜਕਾਂ ਉੱਤੇ ਰੋਲਿਆ। ਪਿਛਲੇ 2 ਮਹੀਨੇ ਤੋਂ ਲਗਾਤਾਰ ਕੁਝ ਬੰਦੇ ਪੰਥ 'ਚ ਲੱਗੇ ਹੋਏ ਸੀਗੇ, ਸਿੱਖ ਜਥੇਬੰਦੀਆਂ ਨੂੰ, ਸਿੱਖ ਆਗੂਆਂ ਨੂੰ ਮਿਲ ਕੇ ਇਹ ਗੱਲ ਕਹਿ ਰਹੇ ਸੀ ਕਿ ਤੁਸੀਂ ਜੀ ਥੋੜੀ ਜਿਹੀ ਹਿੰਮਤ ਕਰੋ, ਤੁਸੀਂ ਜੇ ਮਾੜੀ ਜਿਹੀ ਹਿੰਮਤ ਕਰੋ ਤਾਂ ਸਾਰਾ ਹੀ ਕੰਮ ਲੋਟ ਆਜੂ। ਇਹ ਤੋਂ ਪਹਿਲਾਂ ਕਿ ਹੋਰ ਕੋਈ ਕ੍ਰੈਡਿਟ ਲੈ ਜੇ ਤੁਸੀਂ ਦਿੱਲੀ ਪਹੁੰਚੋ, ਆਹ ਮੰਗਾਂ ਜਿਹੜੀਆਂ ਨੇ ਤੁਸੀਂ ਸਰਕਾਰ ਤੋਂ ਕਰੋ ਤੇ ਫਿਰ ਦੇਖਿਓ ਤੁਹਾਨੂੰ ਕਿਵੇਂ ਕ੍ਰੈਡਿਟ ਮਿਲਦਾ। ਤੇ ਮੋਦੀ ਤੰਤਰ ਜਿਹੜਾ ਹੈ ਜਿਵੇਂ ਉਹ ਬਹੁ ਪੱਖੀ ਖੇਡ ਰਿਹਾ। ਇੱਕ ਪਾਸੇ ਅਜੇ ਮਿਸ਼ਰਾ ਨੂੰ ਕਿ ਕਿਵੇਂ ਸਾਰਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਟੇਢੇ ਮੇਢੇ ਢੰਗ ਤਰੀਕੇ ਨਾਲ ਅਪਰੋਚ ਕੀਤੀ ਜਾ ਰਹੀ ਆ ਕਿ ਭਾਈ ਆਹ ਮੁੱਦੇ ਲੈ ਕੇ ਲਿਆਓ ਵੀ ਭਾਈ ਜਗਤਾਰ ਸਿੰਘ ਹਵਾਰਾ ਤੇ ਬਾਕੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਕਰਨੀਆਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਸੰਘਰਸ਼ ਦੇ ਵਿੱਚ ਬੜਾ ਕੁਝ ਚੰਗਾ ਮਾੜਾ ਵਾਪਰਿਆ, ਪਰ ਸਭ ਤੋਂ ਜਿਹੜੀ ਦਰਦਨਾਕ ਤੇ ਹੌਲਨਾਕ ਘਟਨਾ ਸੀ ਉਹ ਸੀ ਲਖੀਮਪੁਰ ਖੀਰੀ ਵਾਲੀ। ਲਖੀਮਪੁਰ ਖੀਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਜੀਪ ਚੜਾ ਕੇ ਕਤਲ ਕੀਤੇ ਗਏ, ਜਿਸ ਤਰੀਕੇ ਦੇ ਨਾਲ ਬਾਅਦ ਵਿੱਚ ਬੀਜੇਪੀ ਨੇ ਉੱਥੇ ਆਮ ਲੋਕਾਂ ਦੇ ਉੱਤੇ ਜ਼ੁਲਮ ਕੀਤਾ, ਜੋ ਕੁਝ ਵਾਪਰਿਆ ਉਹ ਬਹੁਤ ਭਿਆਨਕ ਸੀ। ਤੇ ਉਹਦੇ ਬਾਰੇ ਕਹਿਣ ਵਾਲੀ ਗੱਲ ਇਹ ਆ ਕਿ ਸੁਪਰੀਮ ਕੋਰਟ ਨੇ ਜਿਸ ਤਰੀਕੇ ਨਾਲ ਇਸ ਕੇਸ ਦੇ ਵਿੱਚ ਸੁਣਵਾਈ ਕੀਤੀ, ਉਹਦੇ ਕਰਕੇ ਕਾਫੀ ਚੰਗੇ ਰਿਜ਼ਲਟ ਜਿਹੜੇ ਹੈਗੇ ਆ ਉਹ ਨਿਕਲੇ ਆ, ਜਿਨ੍ਹਾਂ ਦੇ ਅਸਾਰ ਜਿਹੜੇ ਆ ਆਮ ਹਾਲਾਤ ਵਿੱਚ ਹੁੰਦੇ ਨਹੀਂ। ਇਹ ਚਮਤਕਾਰ ਵਾਲੀ ਹੋਈ ਗੱਲ ਸਮਝੀ ਜਾ ਰਹੀ ਆ। ਤੇ ਹੁਣ ਜਦੋਂ ਕਿ ਇਹ ਸਾਰੀ ਕਾਰਵਾਈ ਜਿਹੜੀ ਹੈਗੀ ਆ ਉਹ ਅਜੇ ਮਿਸ਼ਰਾ ਵੱਲ ਸਿੱਧੇ ਤੌਰ ਤੇ ਵੱਧਦੀ ਜਾ ਰਹੀ ਆ, ਤਾਂ ਕੱਲ ਜਿਹੜਾ ਪਾਰਲੀਮੈਂਟ ਦੇ ਵਿੱਚ ਬੜਾ ਹੰਗਾਮਾ ਹੋਇਆ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਤੋਂ ਅਸਤੀਫਾ ਲਿਆ ਜਾਵੇ। ਅੱਜ ਦੇ ਸਾਰੇ ਅਖਬਾਰਾਂ ਦੇ ਵਿੱਚ ਪਾਰਲੀਮੈਂਟ ਦੇ ਉਸ ਹੰਗਾਮੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਛਪੀਆਂ ਹੋਈਆਂ ਨੇ ਤੇ ਬਾਰ-ਬਾਰ ਸਾਰੇ ਅਖਬਾਰਾਂ ਨੇ ਇਹ ਮੁੱਦਾ ਉਭਾਰਿਆ ਵੀ ਕੇਂਦਰ ਉੱਤੇ ਮਿਸ਼ਰਾ ਦੀ ਬਰਖਾਸਤਗੀ ਦਾ ਦਬਾਅ ਜਿਹੜਾ ਉਹ ਵਧਿਆ। ਇਹਦੇ ਬਾਰੇ ਅਜੀਤ ਅਖਬਾਰ ਦੇ ਵਿੱਚ ਬਰਜਿੰਦਰ ਸਿੰਘ ਹਮਦਰਦ ਨੇ ਜਿਹੜੀ ਸੰਪਾਦਕੀ ਲਿਖੀ ਆ, ਮੈਂ ਉਹ ਪੜ੍ਹ ਕੇ ਆਪਣੇ ਪਾਠਕਾਂ ਨੂੰ ਇਸ ਮਸਲੇ ਉੱਤੇ ਫਿਰ ਆਪਾਂ ਅੱਗੇ ਕਮੈਂਟਰੀ ਕਰਾਂਗੇ। ਕਿਸਾਨ ਅੰਦੋਲਨ ਦੇ ਚੱਲਦਿਆਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਦੇ ਕਸਬੇ ਕੁਨੀਆਂ ਵਿੱਚ 3 ਅਕਤੂਬਰ ਨੂੰ ਵਾਪਰੀ ਘਟਨਾ ਬੇਹੱਦ ਦੁਖਦਾਈ ਸੀ। ਇਹ ਇਲਾਕਾ ਭਾਜਪਾ ਦੇ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਨਾਲ ਸੰਬੰਧਿਤ ਹੈ। ਉਸ ਵੱਲੋਂ ਹੀ ਰਾਜ ਦੇ ਉਪ ਮੁੱਖ ਮੰਤਰੀ ਨੂੰ ਇੱਕ ਸਮਾਗਮ ਲਈ ਉੱਥੇ ਬੁਲਾਇਆ ਗਿਆ ਸੀ। ਇਸ ਦੌਰਾਨ ਇਹ ਘਟਨਾ ਵਾਪਰੀ। ਅੰਦੋਲਨਕਾਰੀ ਕਿਸਾਨ ਇਸ ਸਮਾਗਮ ਦਾ ਵਿਰੋਧ ਕਰ ਰਹੇ ਸਨ। ਇਸੇ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਤੇਜ਼ੀ ਨਾਲ ਚੱਲਦੇ ਹੋਏ ਕੁਝ ਵਾਹਨਾਂ ਨੂੰ ਕਿਸਾਨਾਂ ਦੀ ਭੀੜ ਉੱਤੇ ਚਾੜ ਦਿੱਤਾ ਗਿਆ, ਜਿਸ ਨਾਲ 4 ਕਿਸਾਨ ਮਾਰੇ ਗਏ। ਇਸ ਦੇ ਪ੍ਰਤੀਕਰਮ ਵਜੋਂ ਭੜਕੀ ਭੀੜ ਵੱਲੋਂ 2 ਭਾਜਪਾ ਦੇ ਵਰਕਰਾਂ ਅਤੇ ਵਾਹਨ ਦੇ ਇੱਕ ਡਰਾਈਵਰ ਨੂੰ ਵੀ ਮਾਰ ਦਿੱਤਾ ਗਿਆ। ਇਸੇ ਦੌਰਾਨ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ। ਚਾਹੇ ਉਸ ਸਮੇਂ ਪ੍ਰਸ਼ਾਸਨ ਅਤੇ ਪੁਲਿਸ ਨੇ ਦੋਸ਼ੀਆਂ ਦਾ ਹਰ ਤਰ੍ਹਾਂ ਨਾਲ ਬਚਾਅ ਕਰਨ ਦਾ ਪੂਰਾ ਯਤਨ ਕੀਤਾ, ਪਰ ਅੰਦੋਲਨਕਾਰੀ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਇਸ ਸੰਬੰਧੀ ਪੂਰਾ ਦਬਾਅ ਬਣਾਇਆ ਗਿਆ, ਜਿਸ ਲਈ ਆਸ਼ੀਸ਼ ਮਿਸ਼ਰਾ ਸਮੇਤ 13 ਵਿਅਕਤੀਆਂ ਨੂੰ ਵੱਖ-ਵੱਖ ਧਾਰਾਵਾਂ ਵਿੱਚ ਦੋਸ਼ੀ ਠਹਿਰਾ ਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਘਟਨਾ ਸੰਬੰਧੀ ਉੱਠੇ ਵੱਡੇ ਪ੍ਰਤੀਕਰਮ ਵਜੋਂ ਆਖਰ ਸੁਪਰੀਮ ਕੋਰਟ ਨੇ ਇਹ ਮਸਲਾ ਆਪਣੇ ਹੱਥ ਵਿੱਚ ਲੈ ਲਿਆ
ਉੱਚ ਅਦਾਲਤ ਵੱਲੋਂ ਪ੍ਰਾਂਤਕ ਸਰਕਾਰ ਅਤੇ ਰਾਜ ਪੁਲਿਸ ਸੰਬੰਧੀ ਵੀ ਇਸ ਬੇਹੱਦ ਗੰਭੀਰ ਕੇਸ ਨਾਲ ਨਿਪਟਦਿਆਂ ਸਹੀ ਅਤੇ ਇਮਾਨਦਾਰਾਨਾ ਸੋਚ ਨਾ ਰੱਖਣ ਲਈ ਸਖਤ ਟਿੱਪਣੀਆਂ ਕੀਤੀਆਂ ਗਈਆਂ। ਪੂਰੀ ਨਜ਼ਰਸਾਨੀ ਕਰਨ ਤੋਂ ਬਾਅਦ ਜਾਂਚ ਉੱਤੇ ਅਦਾਲਤ ਵੱਲੋਂ ਅਸੰਤੁਸ਼ਟੀ ਵੀ ਪ੍ਰਗਟ ਕੀਤੀ ਗਈ। ਇਸੇ ਹੀ ਤਰ੍ਹਾਂ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਇਸ ਦੀ ਜਾਂਚ ਲਈ ਬਣਾਈ ਕਮੇਟੀ ਸੰਬੰਧੀ ਵੀ ਅਦਾਲਤ ਨੇ ਚੰਗਾ ਹੰਗਾਰਾ ਨਾ ਭਰਿਆ। ਕੇਸ ਦੀ ਗੰਭੀਰਤਾ ਤੇ ਇਸ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਦੇਖਦਿਆਂ ਅਦਾਲਤ ਨੇ ਆਪ ਇੱਕ ਸੇਵਾ ਮੁਕਤ ਹਾਈ ਕੋਰਟ ਦੇ ਜੱਜ ਦੀ ਚੋਣ ਕਰਕੇ ਤੇ ਕੇਸ ਨਾਲ ਸੰਬੰਧਿਤ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਜਾਂਚ ਟੀਮ ਵਿੱਚ ਸ਼ਾਮਲ ਕੀਤਾ। ਇਸ ਜਾਂਚ ਟੀਮ ਦੀ ਰਿਪੋਰਟ ਦੇ ਤੱਥ ਸਾਹਮਣੇ ਆਉਣ ਨਾਲ ਪ੍ਰਾਂਤਕ ਸਰਕਾਰ ਅਤੇ ਉੱਥੋਂ ਦੇ ਪੁਲਿਸ ਤੰਤਰ ਬਾਰੇ ਗੰਭੀਰ ਸਵਾਲ ਖੜੇ ਹੋ ਗਏ। ਉੱਥੇ ਭਾਜਪਾ ਵੀ ਇਸ ਲਈ ਸਿੱਧੇ ਨਿਸ਼ਾਨੇ ਤੇ ਆ ਗਈ ਹੈ। ਵਿਰੋਧੀ ਧਿਰਾਂ ਤੇ ਹੋਰ ਸੰਗਠਨਾਂ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫੇ ਦੀ ਮੰਗ ਫਿਰ ਜ਼ੋਰ ਫੜ ਗਈ ਹੈ। ਚਾਹੇ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਕੁਝ ਵੱਡੇ ਵਜ਼ੀਰਾਂ ਨੇ ਇਸ ਮਸਲੇ ਨੂੰ ਅਦਾਲਤ ਵਿੱਚ ਚੱਲ ਰਿਹਾ ਹੋਣ ਕਰਕੇ ਇਸ ਉੱਤੇ ਸੰਸਦ ਵਿੱਚ ਬਹਿਸ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਆਉਂਦੇ ਸਮੇਂ ਵਿੱਚ ਇਸ ਘਟਨਾ ਨੂੰ ਛੇਤੀ ਕੀਤਿਆਂ ਦਰਕਿਨਾਰ ਨਹੀਂ ਕੀਤਾ ਜਾ ਸਕੇਗਾ। ਇਸ ਗੱਲ ਤੇ ਵੀ ਯਕੀਨ ਵੱਧਦਾ ਕਿ ਜਿਸ ਢੰਗ ਨਾਲ ਅਦਾਲਤ ਨੇ ਇਸ ਕੇਸ ਨੂੰ ਲਿਆ ਹੋਇਆ ਹੈ ਤੇ ਅਮਲੀ ਤੌਰ ਤੇ ਜਿਸ ਤਰ੍ਹਾਂ ਪੂਰੀ ਗੰਭੀਰਤਾ ਨਾਲ ਇਸ ਦੀ ਉਸ ਵੱਲੋਂ ਪੁਣਛਾਣ ਕੀਤੀ ਜਾ ਰਹੀ ਹੈ, ਉਸ ਨਾਲ ਆਉਂਦੇ ਸਮੇਂ ਵਿੱਚ ਦੋਸ਼ੀਆਂ ਨੂੰ ਵੱਡੀ ਸਜ਼ਾ ਦੇ ਭਾਗੀ ਬਣਾਏ ਜਾਣ ਦੀ ਸੰਭਾਵਨਾ ਪ੍ਰਬਲ ਹੋ ਗਈ ਹੈ। ਸਿਆਸੀ ਤੌਰ ਤੇ ਵੀ ਇਸ ਘਟਨਾ ਨੇ ਭਾਜਪਾ ਦੀ ਪ੍ਰਾਂਤਕ ਅਤੇ ਕੇਂਦਰੀ ਸਰਕਾਰ ਨੂੰ ਬਚਾਅ ਦੀ ਸਥਿਤੀ ਵਿੱਚ ਲਿਆ ਖੜਾ ਕੀਤਾ ਹੋਇਆ ਹੈ। ਉਹਨਾਂ ਦਾ ਇਸ ਤੋਂ ਆਸਾਨੀ ਨਾਲ ਬਚ ਨਿਕਲਣਾ ਜਾਂ ਕਿਨਾਰਾ ਕਰ ਲੈਣਾ ਸੌਖਾ ਨਹੀਂ ਹੋਵੇਗਾ। ਇਸ ਦੁਖਦਾਈ ਅਤੇ ਮੰਦਭਾਗੀ ਘਟਨਾ ਦਾ ਉੱਤਰ ਪ੍ਰਦੇਸ਼ ਸਮੇਤ ਕੁਝ ਰਾਜਾਂ ਦੀਆਂ ਹੋ ਰਹੀਆਂ ਚੋਣਾਂ ਤੇ ਵੀ ਵੱਡਾ ਅਸਰ ਪੈਣ ਦੀ ਸੰਭਾਵਨਾ। ਬਰਜਿੰਦਰ ਸਿੰਘ ਹਮਦਰਦ ਦੀ ਜਿਹੜੀ ਆਪਾਂ ਮੋਟੇ ਤੌਰ ਤੇ ਇਹ ਸੰਪਾਦਕੀ ਪੜ੍ਹੀ ਆ, ਇਹਦੇ ਬਾਰੇ ਗੱਲ ਮੈਂ ਇਹ ਕਰਨੀ ਚਾਹੁੰਦਾ ਹੈ ਵੀ ਜਿਹੜੀ ਜਾਂਚ ਹੁਣ ਸੇਵਾ ਮੁਕਤ ਹਾਈ ਕੋਰਟ ਦੇ ਜੱਜ ਦੀ ਰਿਪੋਰਟ ਆਈ ਆ, ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਇਹ ਗੱਲ ਐਲਾਨੀਆ ਤੌਰ ਤੇ ਕਹਿ ਦਿੱਤੀ ਗਈ ਆ ਕਿ ਇਹ ਸਾਰਾ ਕਤਲੇਆਮ ਜਿਹੜਾ ਹੋਇਆ ਇਹ ਇੱਕ ਵਿਸ਼ੇਸ਼ ਸਾਜ਼ਿਸ਼ ਦੇ ਤਹਿਤ ਗੁੰਦ ਕੇ ਪੂਰੀ ਪਲੈਨਿੰਗ ਨਾਲ ਕੀਤਾ ਹੋਇਆ ਕੰਮ ਆ। ਇਹ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਹੈ। ਸੋ ਇਸ ਜਿਹੜੀ ਬਾਅਦ ਵਿੱਚ ਹਾਈ ਕੋਰਟ ਦੇ ਜੱਜ ਵਾਲੀ ਇਹ ਰਿਪੋਰਟ ਆਈ ਆ, ਇਹਨੇ ਪਹਿਲਾਂ ਜਿਹੜਾ ਕੁਝ ਚੱਲਦਾ ਸੀ ਉਹਦੇ ਉੱਤੇ ਤਾਂ ਸਵਾਲੀਆ ਨਿਸ਼ਾਨ ਲਾਇਆ ਹੀ ਆ ਕਿ ਭਾਜਪਾ ਸਰਕਾਰ ਚਾਹੇ ਉਹ ਯੂਪੀ ਦੀ ਆ ਤੇ ਚਾਹੇ ਕੇਂਦਰ ਦੀ ਆ, ਉਹਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਨੂੰ ਬਚਾਉਣ ਲਈ ਇਹ ਇੱਕ ਖੇਡ ਖੇਡੀ ਕਿ ਆਪਾਂ ਪਰਚਾ ਵੀ ਦਰਜ ਕਰ ਦੋ ਪਰ ਬਚਾਉਣ ਦੇ ਲਈ ਰਾਹ ਜਿਹੜੇ ਆ ਉਹ ਰੱਖ ਦੋ। ਪਰ ਜਿਹੜੀ ਹੁਣ ਨਵੀਂ ਰਿਪੋਰਟ ਆ ਗਈ ਆ, ਉਹਨੇ ਪੂਰੀ ਤਰ੍ਹਾਂ ਸ਼ਿਕੰਜਾ ਇਹਨਾਂ ਉੱਤੇ ਕੱਸ ਦਿੱਤਾ ਤੇ ਜਦੋਂ ਇਹ ਜਿਹੜੀ ਸਾਜ਼ਿਸ਼ ਦੀ ਕਹਾਣੀ ਸਾਰੀ ਨੰਗੀ ਹੋ ਗਈ ਹੈ, ਜਦੋਂ ਅਦਾਲਤਾਂ ਨੇ ਇਸ ਨਵੀਂ ਰਿਪੋਰਟ ਨੂੰ ਮੰਨ ਲਿਆ ਤਾਂ ਹੁਣ ਪਾਰਲੀਮੈਂਟ ਦੇ ਵਿੱਚ ਜਿਹੜਾ ਹੰਗਾਮਾ ਹੋਇਆ ਕੱਲ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਅਜੇ ਮਿਸ਼ਰਾ ਨੂੰ ਲਾਇਆ ਜਾਵੇ ਜਿਹਦੇ ਪੁੱਤ ਨੇ ਇਹ ਸਾਰਾ ਕਤਲੇਆਮ ਕੀਤਾ, ਇਹ ਤਾਂ ਜਿਹੜਾ ਸਾਫ਼ ਭਾਵ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਹੋਰ ਜ਼ਿਆਦਾ ਜਿਹੜਾ ਤੇਜ਼ੀ ਫੜੂ। ਇੱਕ ਪਾਸੇ ਬੀਜੇਪੀ ਨੇ ਸਾਰੇ ਭਾਰਤ ਵਿੱਚ ਸਿੱਖਾਂ ਨੂੰ ਮੋਬਿਲਾਈਜ਼ ਕਰਨ ਲਈ ਜਿਵੇਂ ਮਨਜਿੰਦਰ ਸਿੰਘ ਸਰਸਾ ਲੱਗਿਆ ਹੋਇਆ ਹੈ, ਹੋਰ ਵੀ ਬਹੁਤ ਸਾਰੇ ਲਾਲਪੁਰਾ, ਇਹ ਸਾਰੇ ਬੜੀ ਐਡਵੋਕੇਸੀ ਕਰਨ ਲੱਗੇ ਹੋਏ ਨੇ। ਇੱਕ ਪਾਸੇ ਤਾਂ ਐਡਾ ਵੱਡਾ ਕਿਸਾਨ ਅੰਦੋਲਨ ਆ ਜਿਹੜਾ, ਉਹਦੇ ਵਿੱਚ ਵੀ ਕਾਲੇ ਕਾਨੂੰਨ ਰੱਦ ਕਰ ਦਿੱਤੇ ਗਏ ਤੇ ਇਹ ਵੀ ਕਿਹਾ ਜਾ ਰਿਹਾ ਵੀ ਅਸੀਂ ਹੋਰ ਵੀ ਮਸਲੇ ਸਾਰੇ ਛੇਤੀ ਹੱਲ ਕਰ ਦੇਣੇ ਆ। ਦੂਜੇ ਪਾਸੇ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ, ਉਹਨੂੰ ਬਰਖਾਸਤ ਕਰਨ ਦੀ ਬਜਾਏ ਉਹਨੂੰ ਅਜੇ ਤੱਕ ਅਹੁਦੇ ਤੇ ਰੱਖਿਆ ਹੋਇਆ। ਇਹ ਗੱਲ ਬੀਜੇਪੀ ਨੂੰ ਚੰਗੀ ਤਰ੍ਹਾਂ ਚੇਤੇ ਰੱਖਣ ਦੀ ਲੋੜ ਆ ਕਿ ਜਿਹੋ ਜਿਹਾ ਮਾਹੌਲ ਬਣ ਚੁੱਕਿਆ ਹੁਣ ਤਾਂ ਜੇ 100 ਦੇ ਵਿੱਚੋਂ 99 ਗੱਲਾਂ ਵੀ ਬੀਜੇਪੀ ਵਾਲੇ ਪੂਰੀਆਂ ਕਰ ਦੇਣ ਤਾਂ ਜਿਹੜੀ ਇੱਕ ਗੱਲ ਉਹਨੇ ਵੀ ਬੀਜੇਪੀ ਦਾ ਓਨਾ ਹੀ ਨੁਕਸਾਨ ਕਰਨਾ ਜਿੰਨਾ 100 ਨੇ ਕਰਨਾ। ਸੋ ਹਕੀਕਤ ਇਹ ਆ ਕਿ ਮੁਲਕ ਦੇ ਵਿੱਚ ਸਿੱਖ ਮਾਨਸਿਕਤਾ ਨੂੰ ਬਹੁਤ ਭਾਰੀ ਬੇਗਾਨਗੀ ਦਾ, ਓਪਰੇਪਣ ਦਾ ਤੇ ਦਿਲ ਦੇ ਵਿੱਚ ਦੂਰੀ ਜਿਹੜੀ ਆ ਉਹ ਬਣੀ ਹੋਈ ਹੈ। ਸੋ ਇਹ ਦੂਰੀ ਜਿਹੜੀ ਆ ਐਵੇਂ ਨਹੀਂ ਬਣੀ,
ਪਹਿਲਾਂ 1947 ਤੋਂ ਕਾਂਗਰਸ ਨੇ ਉਹ ਮਾਹੌਲ ਬਣਾਇਆ। ਹੁਣ ਜਿਹੜੇ ਬਚੇ ਖੁਚੇ ਸੀ, ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਚਲੋ ਜੀ ਹੁਣ ਬੀਜੇਪੀ ਆ ਗਈ, ਉਸ ਬੀਜੇਪੀ ਨੇ ਵੀ ਸਿੱਖਾਂ ਨਾਲ, ਪੰਜਾਬੀਆਂ ਨਾਲ ਜੋ ਕਰ ਦਿੱਤਾ ਹੈ, ਉਹਦੇ ਵਿੱਚ ਇੱਕ ਵਾਰੀ ਫੇਰ ਉਹ ਸਾਰਾ ਜਿਹੜਾ ਕਾਂਗਰਸ ਦਾ ਹੀ ਦੂਜਾ ਰੂਪ ਬੀਜੇਪੀ ਜਿਹੜੀ ਆ ਉਹ ਲੱਗਣ ਲੱਗ ਪਈ। ਹੁਣ ਜਦੋਂ ਬੀਜੇਪੀ ਹੈ ਜਿਹੜੀ, ਉਹਨੇ ਦੇਖਿਆ ਕਿ ਅਸੀਂ ਤਾਂ ਕਾਂਗਰਸ ਦੇ ਵਿਰੋਧੀ ਬਣੇ ਹੋਏ ਇਹਨਾਂ ਸਿੱਖਾਂ ਦੇ ਵੋਟ ਬੈਂਕ ਨੂੰ ਸਦਾ ਲਈ ਆਪਦੇ ਸਮਝਦੇ ਸੀ, ਤੇ ਅਸੀਂ ਤਾਂ ਇਹ ਵੋਟ ਬੈਂਕ ਗਵਾ ਰਹੇ ਆ। ਉਹਨਾਂ ਨੇ ਕਾਫੀ ਯਤਨ ਜਿਹੜੇ ਆ ਆਰੰਭੇ ਆ, ਪਰ ਜੇਕਰ ਕਾਲੇ ਕਾਨੂੰਨ ਰੱਦ ਕਰਕੇ ਸਮਝਦੇ ਹੋਵੋ ਕਿ ਲਓ ਜੀ ਸਾਰੇ ਮਸਲੇ ਹੱਲ ਹੋ ਗਏ, ਇਹ ਗੱਲ ਨਹੀਂ ਹੋਣੀ। ਕਾਲੇ ਕਾਨੂੰਨ ਤੁਸੀਂ ਬਣਾਏ ਹੀ ਕਿਉਂ? ਤੁਸੀਂ 1 ਸਾਲ ਸੜਕਾਂ ਤੇ ਰੋਲਿਆ। ਪੰਜਾਬ ਦਾ ਹਰੇਕ ਬਜ਼ੁਰਗ ਆਪਦੇ ਟੱਬਰ ਨੂੰ ਬਿਠਾ ਕੇ ਇਹੀ ਗੱਲ ਕਹਿ ਰਿਹਾ, ਪੁੱਤ ਉਹਨਾਂ ਭਾਜਪਾ ਵਾਲਿਆਂ ਨੂੰ ਕਦੇ ਭੁੱਲੀ ਨਾ ਜਿਨ੍ਹਾਂ ਨੇ ਆਪਾਂ ਨੂੰ ਸੜਕਾਂ ਉੱਤੇ ਰੋਲਿਆ। ਦੂਜੀ ਗੱਲ ਜਿਹੜੀ ਅਸੀਂ ਪਹਿਲਾਂ ਵੀ ਕਈ ਵਾਰੀ ਕਹੀ, ਅੱਜ ਫੇਰ ਕਹਿੰਦੇ ਆ ਕਿ ਕਿਰਪਾਨ ਦਾ ਫੱਟ ਮਿਲ ਜਾਂਦਾ ਹੁੰਦਾ, ਜ਼ਬਾਨ ਦਾ ਨਹੀਂ ਮਿਲਦਾ ਹੁੰਦਾ। ਪੂਰਾ 1 ਸਾਲ ਮੋਦੀ ਅਤੇ ਗੋਦੀ ਮੀਡੀਆ ਨੇ ਜਿੰਨਾ ਜ਼ਿਆਦਾ ਦਿਲ ਦੁਖੀ ਕੀਤੇ ਆ, ਉਹ ਕਦੇ ਲੋਕਾਂ ਨੇ ਭੁੱਲਣੇ ਨਹੀਂ। ਤੀਜੀ ਗੱਲ, ਕੀਤੇ ਹੋਏ ਐਲਾਨਾਂ ਤੋਂ ਮੁਕਰਨ ਦੀ ਜਿਹੜੀ ਬਿਰਤੀ ਆ, ਜਿਹੜੀ ਚਾਣਕਿਆ ਨੀਤੀ ਸਮਝੀ ਜਾਂਦੀ ਹੈ, ਉਹਦੇ ਬਾਰੇ ਵੀ ਲੋਕਾਂ ਦੇ ਮਨਾਂ 'ਚ ਬੜੇ ਖਦਸ਼ੇ ਆ। ਚੌਥੀ ਗੱਲ ਆ ਜਿਹੜਾ ਅਜੇ ਮਿਸ਼ਰੇ ਨੂੰ ਤੁਸੀਂ ਉੱਥੋਂ ਅਹੁਦੇ ਤੋਂ ਲਾਂਭੇ ਕਰਨ ਨੂੰ ਤਿਆਰ ਨਹੀਂ, ਤੇ ਕਹਿੰਦੇ ਤੁਸੀਂ ਇਹ ਹੋ ਕਿ ਅਸੀਂ ਜੀ ਸਿੱਖਾਂ ਨੂੰ ਪਬਲਾਈਜ਼ ਕਰਨਾ। ਤੇ ਅੱਜ ਇੱਕ ਜਿਹੜੀ ਖਬਰ ਮਨਜਿੰਦਰ ਸਰਸੇ ਦੀ ਚੱਲ ਰਹੀ ਆ, ਉਹਦੇ ਉੱਤੇ ਵੀ ਜਿਹੜੀ ਚਰਚਾ ਕਰਨੀ ਬਣਦੀ ਆ। ਮਨਜਿੰਦਰ ਸਰਸੇ ਨੇ ਫਿਰ ਇੱਕ ਵਾਰੀ ਜਿਹੜਾ ਇਹ ਆਪਣੇ ਅਕਾਲੀ ਦਲ ਦੇ ਹਿੱਤਾਂ ਦੇ ਉਲਟ ਤੇ ਬੀਜੇਪੀ ਦੇ ਹਿੱਤਾਂ ਦੇ ਵਿੱਚ ਇੱਕ ਕਰਾਰੀ ਗੱਲ ਕੀਤੀ ਆ। ਉਹਦਾ ਜਿਹੜਾ ਅੱਜ ਦਾ ਪ੍ਰੈਸ ਦੇ ਵਿੱਚ ਬਿਆਨ ਆਇਆ, ਉਹਦੇ ਵਿੱਚ ਉਹਨੇ ਇਹ ਗੱਲ ਬਾਰ-ਬਾਰ ਆਖੀ ਆ ਕਿ ਅਸੀਂ ਪੰਜਾਬ 'ਚ ਸਰਕਾਰ ਬਣਾਵਾਂਗੇ। ਹੁਣ ਸਰਕਾਰ ਦਾ ਜਦੋਂ ਬਣੂ ਸੋ ਬਣੂ, ਪਰ ਇੱਕ ਵਾਰ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਗੱਲ ਬੜੀ ਅਜੀਬ ਲੱਗੀ ਆ ਕਿ ਇੱਕ ਵੇਲਾ ਤਾਂ ਤੁਸੀਂ ਇਹ ਸੀ ਕਿ ਬਾਦਲਾਂ ਬਗੈਰ ਸਾਹ ਨਹੀਂ ਸੀ ਲੈਂਦੇ, ਹੁਣ ਤੁਹਾਨੂੰ ਜਿਹੜਾ ਹੈਗਾ ਬੀਜੇਪੀ ਦੀ ਸਰਕਾਰ ਬਣਾਉਣ ਦਾ ਚਾਅ ਚੜਿਆ ਹੋਇਆ। ਉਹ ਬੀਜੇਪੀ ਜਿਹਦੇ ਬਾਰੇ ਪੰਥ ਨੂੰ, ਕੌਮ ਨੂੰ, ਲੋਕਾਂ ਨੂੰ ਦੱਸਿਆ ਕਰਦੇ ਸੀ ਕਿ ਇਹ ਬੜੀ ਮਾੜੀ ਪਾਰਟੀ ਆ, ਇਹ ਤੋਂ ਬਚ ਕੇ ਰਹੋ, ਇਹ ਸਿੱਖੀ ਦਾ ਹਿੰਦੂਕਰਨ ਕਰਦੀ ਆ, ਅੱਜ ਕਹਾਣੀ ਹੋਰ ਪਾਸੇ ਨੂੰ ਤੋੜ ਕੇ ਬਹਿ ਗਏ। ਸੋ ਜਿਹੜਾ ਇਹ ਮਾਹੌਲ ਆ ਜਿੱਥੇ ਹੁਣ ਬੰਦ ਟਪੂਸੀਆਂ ਵੱਜ ਰਹੀਆਂ ਨੇ, ਕਦੇ ਕੋਈ ਕਿਸੇ ਪਾਸੇ ਨੂੰ, ਕੋਈ ਕਿਸੇ ਪਾਸੇ ਨੂੰ ਤੁਰ ਰਿਹਾ, ਉਹਦੇ ਵਿੱਚ ਮਨਜਿੰਦਰ ਸਿੰਘ ਸਰਸੇ ਵਰਗੇ, ਲਾਲਪੁਰੇ ਵਰਗੇ ਬੰਦੇ ਜਿਹੜੇ ਉਹ ਕਈ ਰੋਲ ਪਲੇ ਕਰ ਰਹੇ ਨੇ। ਪਰ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਆ ਉਹ ਇਹ ਆ ਕਿ ਪਿਛਲੇ 2 ਮਹੀਨੇ ਤੋਂ ਲਗਾਤਾਰ ਕੁਝ ਬੰਦੇ ਪੰਥ 'ਚ ਲੱਗੇ ਹੋਏ ਸੀਗੇ, ਸਿੱਖ ਜਥੇਬੰਦੀਆਂ ਨੂੰ, ਸਿੱਖ ਆਗੂਆਂ ਨੂੰ ਮਿਲ ਕੇ ਇਹ ਗੱਲ ਕਹਿ ਰਹੇ ਸੀ ਕਿ ਤੁਸੀਂ ਜੀ ਥੋੜੀ ਜਿਹੀ ਹਿੰਮਤ ਕਰੋ, ਤੁਸੀਂ ਜੇ ਮਾੜੀ ਜਿਹੀ ਹਿੰਮਤ ਕਰੋ ਤਾਂ ਸਾਰਾ ਹੀ ਕੰਮ ਲੋਟ ਆਜੂ। ਇਹ ਤੋਂ ਪਹਿਲਾਂ ਕਿ ਹੋਰ ਕੋਈ ਕ੍ਰੈਡਿਟ ਲੈ ਜੇ, ਤੁਸੀਂ ਦਿੱਲੀ ਪਹੁੰਚੋ, ਆ ਮੰਗਾਂ ਜਿਹੜੀਆਂ ਨੇ ਤੁਸੀਂ ਸਰਕਾਰ ਤੋਂ ਕਰੋ ਤੇ ਫਿਰ ਦੇਖਿਓ ਤੁਹਾਨੂੰ ਕਿਵੇਂ ਕ੍ਰੈਡਿਟ ਮਿਲਦਾ। ਤੇ ਉਹ ਜਿਹੜਾ ਜਿਵੇਂ ਮਨਜਿੰਦਰ ਸਰਸਾ ਕਹਿੰਦਾ ਵੀ ਮੈਂ ਤਾਂ ਜੀ ਅਫਗਾਨਿਸਤਾਨ ਦੇ ਸਿੱਖਾਂ ਨੂੰ ਉਥੋਂ ਕੱਢਣ ਦੇ ਮਸਲੇ ਤੇ ਮਿਲਣ ਗਿਆ ਸੀ, ਅਮਿਤ ਸ਼ਾਹ ਨੇ ਕਾਇਲ ਹੀ ਇੰਨਾ ਕੀਤਾ ਵੀ ਆਪਾਂ ਬਾਦਲ ਕਿਆਂ ਨੂੰ ਬਾਏ ਬਾਏ ਕੀਤੀ ਤੇ ਅਮਿਤ ਸ਼ਾਹ ਦੇ ਨਾਲ ਮਿਲ ਕੇ ਬੀਜੇਪੀ 'ਚ ਸ਼ਾਮਲ ਹੋ ਗਏ। ਇਵੇਂ ਹੀ ਜਿਹੜੇ ਸਿੱਖ ਆਗੂ ਆ ਉਹ ਇਸ ਗਧੀਗੇੜ ਦਾ ਸ਼ਿਕਾਰ ਹੋਣ ਤੋਂ ਹੁਣ ਤੱਕ ਤਾਂ ਬਚੇ ਰਹੇ, ਪਰ ਕੱਲ ਕੁਝ ਲੀਡਰਾਂ ਨੇ, ਕੁਝ ਆਗੂਆਂ ਨੇ ਇਹ ਕਹਾਣੀ ਜਿਹੜੀ ਆ ਉਹ ਤੋੜ ਦਿੱਤੀ। ਅੱਜ ਇੱਕ ਧਿਰ ਗਈ ਆ, ਕੱਲ ਨੂੰ ਦੂਜੀ ਜਾਊ, ਪਰਸੋਂ ਨੂੰ ਜਾਊ, ਫਿਰ ਕੰਪੀਟੀਸ਼ਨ ਜਿਹੜਾ ਹੈਗਾ ਉਹ ਹੋਏਗਾ। ਸੋ ਜਿਹੜੀ ਹੁਣ ਨਵੀਂ ਡਿਵੈਲਪਮੈਂਟ ਆਪਾਂ ਗੱਲ ਜਿਹਦੇ ਬਾਰੇ ਕਰ ਰਹੇ ਆ ਉਹ ਇਹ ਹੈ ਕਿ ਬੰਦੀ ਸਿੰਘਾਂ ਦੀਆਂ ਰਿਹਾਈਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਾਈਬਲ ਕਲਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ, ਪੰਥਕ ਅਤੇ ਪੰਜਾਬ ਦੀਆਂ ਮੰਗਾਂ ਬਾਰੇ ਪੰਥਕ ਜਥੇਬੰਦੀਆਂ ਤੇ ਪੰਜਾਬ ਪੱਖੀ ਜਥੇਬੰਦੀਆਂ ਨੇ, ਜਿਨ੍ਹਾਂ ਦਾ ਨਾਂ ਮਤਲਬ ਇੱਥੇ ਯੂਨਾਈਟਿਡ ਅਕਾਲੀ ਦਲ ਰੱਖਿਆ, ਉਹਨਾਂ ਨੇ ਕਿਹਾ ਵੀ ਅਸੀਂ ਗੁਰਦੁਆਰਾ ਰਕਾਬਗੰਜ ਤੋਂ ਪ੍ਰਧਾਨ ਮੰਤਰੀ ਨਿਵਾਸ ਤੱਕ ਰੋਸ ਮਾਰਚ ਕਰਕੇ ਇੱਕ ਯਾਦ ਪੱਤਰ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਉਹ ਹੈਗਾ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ,
ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਬਾਬਾ ਚਰਨਜੀਤ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ ਤੇ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਸਵਰਨਜੀਤ ਸਿੰਘ ਤਰਨਾ ਦਲ ਸ਼ਹੀਦਾਂ, ਯੂਨਾਈਟਿਡ ਅਕਾਲੀ ਦਲ ਦੇ ਆਗੂ ਬਹਾਦਰ ਸਿੰਘ ਰਾਹੋਂ, ਗੁਰਨਾਮ ਸਿੰਘ ਸਿੱਧੂ ਤੇ ਹੋਰ ਕਈਆਂ ਦੇ ਜਿਹੜੇ ਨਾਂ ਆ। ਇਹ ਕਹਿੰਦੇ ਵੀ ਅਸੀਂ ਜਦੋਂ ਮਿਲ ਕੇ ਇਹ ਮੁੱਦੇ ਜਿਹੜੇ ਆ ਉਹ ਵਿਚਾਰੇ ਆ ਜਾਂ ਦਿੱਤੇ ਆ, ਉਹ ਹੈਗਾ ਵੀ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋਣ। ਇੱਕ ਅਸੀਂ ਕਿਹਾ ਕਿ ਬਾਈਬਲ ਕਰਾਂ ਤੇ ਕੋਟਕਪੂਰਾ ਗੋਲੀकांड ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਤੇ ਡਰੱਗ ਮਾਫੀਆ ਲਈ ਜਲਦੀ ਜਿਹੜੀਆਂ ਸਜ਼ਾਵਾਂ ਉਹਨਾਂ ਵਾਸਤੇ ਵਿਸ਼ੇਸ਼ ਅਦਾਲਤਾਂ ਕਾਇਮ ਕਰੋ। ਫਿਰ ਹੈਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਕਿਸਤਾਨ 'ਚ ਜ਼ਮੀਨ ਆ, ਉਧਰ ਪਾਕਿਸਤਾਨ 'ਚ ਪੈਂਦਾ, ਉਹਦਾ ਭਾਰਤ ਨਾਲ ਜ਼ਮੀਨ ਦਾ ਵਟਾਂਦਰਾ ਕਰ ਲਿਆ ਤੇ ਉਹਨੂੰ ਗੁਰਦੁਆਰੇ ਨੂੰ ਆਪਾਂ ਭਾਰਤ ਵਿੱਚ ਲਿਆਓ ਤਾਂ ਕਿ ਸਾਰੇ ਖੁੱਲੇ ਦਰਸ਼ਨ ਦੀਦਾਰ ਕਰ ਸਕੀਏ ਤੇ ਸੰਸਾਰ ਭਰ ਦੇ ਸਿੱਖਾਂ ਨੂੰ ਭਾਰਤ ਵਿੱਚ ਆਉਣ ਤੇ ਸਾਰੀਆਂ ਰੁਕਾਵਟਾਂ ਦੂਰ ਕਰਨ। ਫੌਜ ਵਿੱਚ ਭਰਤੀ ਹੋਣ ਵਾਲੇ ਸਿੱਖਾਂ ਲਈ ਕੇਸਾਧਾਰੀ ਹੋਣਾ ਲਾਜ਼ਮੀ। ਆਨੰਦ ਕਾਰਜ ਐਕਟ ਨੂੰ ਸੰਪੂਰਨ ਕਰਨਾ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣਾ। ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਵਿੱਚ ਲਿਆ ਕੇ ਸਿੱਖ ਪਰੰਪਰਾਵਾਂ ਮੁਤਾਬਕ ਅੰਤਮ ਸੰਸਕਾਰ ਕਰਨ ਦੇ ਪ੍ਰਬੰਧ ਕਰਨਾ। ਤੇ ਅੱਗੇ ਲਿਖਿਆ ਕਿ 13 ਅਪ੍ਰੈਲ 1978 ਤੋਂ ਅੱਜ ਤੱਕ ਸਿੱਖ ਲਹਿਰ ਦੌਰਾਨ ਮਾਰੇ ਗਏ ਵਿਅਕਤੀਆਂ ਭਾਵੇਂ ਉਹ ਕਿਸੇ ਵੀ ਧਰਮ ਜਾਂ ਵਿਚਾਰਧਾਰਾ ਦੇ ਹੋਣ, ਸਾਰਿਆਂ ਦੇ ਪਰਿਵਾਰਾਂ ਨੂੰ 20 ਲੱਖ ਪ੍ਰਤੀ ਵਿਅਕਤੀ ਮੁਆਵਜ਼ਾ ਦੇਣ। ਇੰਦਰਾ ਗਾਂਧੀ 에ਅਰਪੋਰਟ ਦਿੱਲੀ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਉੱਪਰ ਰੱਖਣ। ਕੌਮੀ ਬਾਲ ਦਿਵਸ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦੌਰਾਨ ਮਨਾਏ ਜਾਣ। ਬਾਘਾ ਬਾਰਡਰ ਤੋਂ ਪਾਕਿਸਤਾਨ ਨਾਲ ਖੇਤੀ ਅਤੇ ਹੋਰ ਵਪਾਰ ਲਈ ਲਾਂਘਾ ਖੋਲ੍ਹਣ। ਪੰਜਾਬ ਵਿੱਚ ਬਿਜਲੀ ਘੁਟਾਲਿਆਂ ਦੀ ਜਾਂਚ ਤੇ ਟੈਕਸਟਾਈਲ ਉੱਪਰ ਵਧਾਏ GST ਨੂੰ ਵਾਪਸ ਲੈਣ ਸੰਬੰਧੀ ਵਿਚਾਰਾਂ ਕਹਿੰਦੇ ਹੋਈਆਂ ਨੇ ਤੇ ਜਿਹੜੇ ਕੇਂਦਰੀ ਮੰਤਰੀਆਂ ਨਾਲ ਵਿਚਾਰਾਂ ਹੋਈਆਂ ਕਹਿੰਦੇ ਜੀ ਉਹਨਾਂ ਨੇ ਹਾਂ ਪੱਖੀ ਹੁੰਗਾਰਾ ਭਰਿਆ। ਦੇਖੋ ਜਦੋਂ BJP ਵਾਲੇ ਪਿਛਲੇ 2 ਮਹੀਨਿਆਂ ਤੋਂ ਲੱਗੇ ਹੋਏ ਸੀ, ਇੱਥੇ ਕੋਈ ਹੋਈ ਸਿੱਖ ਜਥੇਬੰਦੀ ਜਾਂ ਕੋਈ ਸਿੱਖ ਆਗੂ ਬਚਿਆ ਹੋਣਾ ਜਿਹਨੂੰ ਸੁਨੇਹਾ ਨਾ ਆਇਆ ਹੋਵੇ ਕਿ ਜੀ ਛੇਤੀ ਤੋਂ ਛੇਤੀ ਦਿੱਲੀ ਪਹੁੰਚੋ ਤੇ ਮੋਦੀ ਸਾਹਿਬ ਉਡੀਕ ਰਹੇ ਆ। ਇੱਕ ਦੂਜੇ ਨੂੰ ਫੋਨਾਂ ਦੇ ਉੱਤੇ ਗੱਲਾਂ ਹੁੰਦੀਆਂ ਰਹੀਆਂ, ਹਰੇਕ ਹੀ ਹੱਸ ਕੇ ਟਾਲ ਦਿੰਦਾ ਰਿਹਾ ਵੀ ਕਿਹੜਾ ਇਸ ਗਧੀ ਗੇੜ 'ਚ ਪਵੇ। ਮੋਦੀ ਨੂੰ ਨਹੀਂ ਦਿੰਦਾ, ਉਹਦੀ CID ਨੂੰ ਨਹੀਂ ਦਿੰਦਾ, ਕਿ IB ਨੂੰ ਨਹੀਂ ਦਿੰਦਾ, ਕਿਹਨੂੰ ਨਹੀਂ ਪਤਾ ਹੈਗਾ ਕਿ ਸਿੱਖਾਂ ਦੇ ਕਿਹੜੇ ਮਸਲੇ ਆ। ਇਹ ਗੱਲ ਆਪਸ ਵਿੱਚ ਹੀ ਕਰ ਕਰਾ ਕੇ ਸਾਰੇ ਜਾਣੇ ਸਿੱਖ ਲੀਡਰ ਸਿੱਖ ਜਥੇਬੰਦੀਆਂ ਚੁੱਪ ਹੁੰਦੇ ਰਹੇ ਤੇ ਮੈਨੂੰ ਵੀ ਇਹ ਲੱਗਦਾ ਹੁੰਦਾ ਸੀਗਾ ਵੀ ਕਿਸੇ ਨੇ ਨਹੀਂ ਜਾਣਾ। ਪਰ ਹੁਣ ਸਰਦਾਰ ਗੁਰਦੀਪ ਸਿੰਘ ਬਠਿੰਡਾ, ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਤੇ ਆ ਜਿਹੜੇ ਸਾਰੇ ਸਾਰੇ ਭਰਾ ਜਿਹੜੇ ਗਏ ਨੇ, ਹੁਣ ਇਸ ਤੋਂ ਬਾਅਦ ਸੋਚਿਆ ਜਾ ਸਕਦਾ ਕਿ ਕੱਲ ਨੂੰ ਕੋਈ ਹੋਰ ਜਾਊ, ਪਰਸੋਂ ਨੂੰ ਕੋਈ ਹੋਰ ਜਾਊਗਾ ਤੇ ਰੋਜ਼ ਫਿਰ ਇਸ ਤਰ੍ਹਾਂ ਦੀਆਂ ਖਬਰਾਂ ਲੱਗਣਗੀਆਂ ਤੇ ਜਿਹੜਾ ਮੋਦੀ ਤੰਤਰ ਆ ਉਹ ਮੁਸ਼ਕੜੀਆਂ ਹੱਸਿਆ ਕਰੂਗਾ ਵੀ ਆਹ ਫਿਰਦੇ ਆ ਜਿਹੜੇ ਖਾਲਿਸਤਾਨ ਮੰਗਦੀ ਸੀ ਨਾ ਕੌਮ, ਉਹ ਫਿਰਦੇ ਆ ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਮਿੰਨਤਾਂ ਕਰਦੇ, ਆਹ ਫਿਰਦੇ ਆ ਸਾਡੇ ਕੋਲੇ। ਤੇ ਇਹ ਬੰਦੇ ਉਹੀ ਨੇ ਨਾ ਜਿਹੜੇ ਸਾਡੇ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਜੁਰਤ ਕਰਦੇ ਸੀ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਕਿਸਾਨ ਸੰਘਰਸ਼ ਦੌਰਾਨ ਮੋਦੀ ਨੂੰ ਝੁਕਾਤਾ। ਸੋ ਹਕੀਕਤ ਇਹ ਆ ਕਿ ਮੋਦੀ ਤੰਤਰ ਜਿਹੜਾ ਹੈ ਜਿਵੇਂ ਉਹ ਬਹੁ ਪੱਖੀ ਖੇਡ ਖੇਡ ਰਿਹਾ। ਇੱਕ ਪਾਸੇ ਅਜੇ ਮਿਸ਼ਰਾ ਨੂੰ ਸੱਤਾ ਦੇ ਵਿੱਚ ਰੱਖਿਆ ਹੋਇਆ, ਉਹਦੇ ਤੇ ਰੱਖਿਆ ਹੋਇਆ, ਦੂਜੇ ਪਾਸੇ ਕਾਲੇ ਕਾਨੂੰਨ ਰੱਦ ਕਰਕੇ ਸਿੱਖਾਂ ਨੂੰ ਭਰਮਾਇਆ ਜਾ ਰਿਹਾ ਕਿ ਆਪਾਂ ਤੁਹਾਡੇ ਮਸਲੇ ਹੱਲ ਕਰੀ ਜਾਂਦੇ। ਤੀਜੇ ਪਾਸੇ ਹੁਣ ਸਿੱਖਾਂ ਤੋਂ ਆਹ ਮੰਗ ਪੱਤਰ ਲੈ ਕੇ, ਔਰ ਮੈਂ ਇਹ ਗੱਲ ਬੜੇ ਦਾਅਵੇ ਨਾਲ ਕਹਿ ਰਿਹਾ ਬਈ ਇਹ ਜਿਹੜੇ ਨੁਕਤੇ ਨੇ ਨਾ, ਜਿਹੜੇ ਆ ਪੜ੍ਹ ਕੇ ਬਹੁਤੇ ਸਾਡੇ ਭੈਣ ਭਰਾਵਾਂ ਨੂੰ ਲੱਗਿਆ ਹੋਣਾ ਵੀ ਬੱਲੇ ਬੱਲੇ ਕਮਾਲ ਕਰਦੀ, ਇਹ ਸਾਨੂੰ ਸਾਰਿਆਂ ਨੂੰ ਹੀ ਇੱਥੇ ਪੰਜਾਬ 'ਚ ਕਿਹਾ ਜਾ ਰਿਹਾ। ਜਿਹੜੇ ਭੈਣ ਭਰਾ ਦੂਰ ਦਰਾਡੇ ਬੈਠੇ ਆ ਉਹ ਆਪੋ ਆਪਦੇ ਜਿਨ੍ਹਾਂ ਨਾਲ ਲਿੰਕ ਨੇ ਪੰਥਕ ਜਥੇਬੰਦੀਆਂ ਨਾਲ, ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਆ ਕਿ ਕਿਵੇਂ ਸਾਰਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਟੇਢੇ ਮੇਢੇ ਢੰਗ ਤਰੀਕੇ ਨਾਲ ਅਪਰੋਚ ਕੀਤੀ ਜਾ ਰਹੀ ਆ ਕਿ ਭਾਈ ਆਹ ਮੁੱਦੇ ਲੈ ਕੇ ਲਿਆਓ ਵੀ ਭਾਈ ਜਗਤਾਰ ਸਿੰਘ ਹਵਾਰਾ ਤੇ ਬਾਕੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਕਰਨੀਆਂ। ਪਰ ਜਦੋਂ ਇਹ ਮੁੱਦਾ ਆਉਂਦਾ ਇਹਦਾ ਕਿਹੜਾ ਸਿੱਖ ਵਿਰੋਧ ਕਰੂਗਾ ਜੀ? ਮੋਦੀ ਦੇ ਮਨ ਵਿੱਚ ਕੀ ਆ ਉਹ ਵਾਹਿਗੁਰੂ ਜਾਣੇ, ਪਰ ਇਹਦੇ ਨਾਲ ਇੱਕ ਸਥਿਤੀ ਜਿਹੜੀ ਪੈਦਾ ਹੁੰਦੀ ਆ ਉਹਨੂੰ ਸਮਝੋ। ਆਪਾਂ ਸਥਿਤੀ ਇਹ ਪੈਦਾ ਹੁੰਦੀ ਆ
ਵੀ ਕਿੱਥੇ ਬੱਬਰ ਖਾਲਸਾ ਦਾ ਉਹ ਯੋਧਾ, ਕਿੱਥੇ ਖਾਲਿਸਤਾਨ ਦੀ ਜੰਗ ਲੜਨ ਵਾਲਾ ਉਹ ਯੋਧਾ, ਤੇ ਅੱਜ ਸਾਡੀ ਕੌਮ ਦੀ ਹਾਲਤ ਇਹ ਬਣਾ ਦਿੱਤੀ ਗਈ ਕਿ ਉਹਦੇ ਲਈ ਅਸੀਂ ਮੋਦੀ ਦੇ ਦਰਬਾਰ 'ਚ ਮੰਗ ਪੱਤਰ ਲਈ ਖੜੇ। ਦੂਜਾ ਆ ਗਿਆ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਦਾ ਮਸਲਾ, ਵੀ ਇਹਨਾਂ ਲਈ ਵਿਸ਼ੇਸ਼ ਅਦਾਲਤਾਂ ਕਾਇਮ ਕੀਤੀਆਂ ਜਾਣ। ਹੁਣ ਇਹ ਜਿਹੜਾ ਕਾਰਾ, ਇਹ ਬਾਦਲ ਦਲ ਨੇ ਇਹਨੂੰ ਮਿਸ ਹੈਂਡਲ ਕੀਤਾ, ਬਾਦਲ ਦਲ ਦੇ ਰਾਜ ਵਿੱਚ ਹੋਇਆ, ਤੇ ਇਹਦਾ ਜਿੰਨਾ ਜ਼ਿਆਦਾ ਉੱਭਰੂਗਾ ਓਨਾ ਜ਼ਿਆਦਾ ਬਾਦਲ ਦਲ ਦਾ ਸਿਆਸੀ ਨੁਕਸਾਨ ਹੋਊਗਾ, ਤੇ ਜਿੰਨਾ ਜ਼ਿਆਦਾ ਇਹਦਾ ਬਾਦਲ ਦਲ ਦਾ ਨੁਕਸਾਨ ਹੋਊ, ਭਾਜਪਾ ਸੋਚਦੀ ਆ ਓਨਾ ਸਾਡਾ ਫਾਇਦਾ ਹੋਊਗਾ। ਕਿਉਂਕਿ ਬਰਗਾੜੀ ਦਾ ਇਹ ਮਸਲਾ ਜਿਹੜਾ ਹੈ, ਜਾਂ ਬਹਿਬਲ ਕਲਾਂ ਵਾਲਾ ਜਿਹੜਾ ਕਤਲ ਹੋਇਆ ਉੱਥੇ, ਇਹ ਦੋ ਮਸਲੇ ਜਿੰਨਾ ਜ਼ਿਆਦਾ ਉੱਭਰਨਗੇ ਓਨਾ ਜ਼ਿਆਦਾ ਲੋਕਾਂ ਨੂੰ ਇਹ ਚਿੱਤੇ ਆਊਗਾ ਕਿ ਬਾਦਲ ਕਿਆਂ ਨੇ ਇਹ ਕਰਤੂਤ ਕੀਤੀ ਡੇਰਾ ਸਰਸਾ ਵਾਲਿਆਂ ਨਾਲ ਮਿਲ ਕੇ। ਦੂਜਾ ਜਿਹੜਾ ਹੈ, ਫਿਰ ਨਾਲ ਦੀ ਨਾਲ ਕਾਂਗਰਸ ਚਿੱਤੇ ਆਊਗੀ ਵੀ ਕਾਂਗਰਸ ਨੇ ਇਸ ਮਸਲੇ ਉੱਤੇ ਕੀ ਕੰਜਰਕੜੀ ਘੋਲੀ ਹੈ। ਸੋ ਦੋਨਾਂ ਪਾਰਟੀਆਂ ਲਈ ਇਹ ਜਿਹੜਾ ਮੁੱਦਾ ਬਹਿਬਲ ਕਲਾਂ ਬਰਗਾੜੀ ਕਾਂਡ, ਇਹ ਘਾਤਕ ਆ। ਤੇ ਬੀਜੇਪੀ ਵਾਲੇ ਸੋਚਦੇ ਨੇ ਕਿ ਇਸ ਮੁੱਦੇ ਕਰਕੇ ਸਾਡਾ ਸ਼ਾਇਦ ਵੋਟ ਬੈਂਕ ਵੱਧ ਜਾਵੇ। ਸੋ ਇਹ ਮੰਗ ਕਰਵਾਈ ਜਾ ਰਹੀ ਆ ਕਿ ਵਿਸ਼ੇਸ਼ ਅਦਾਲਤਾਂ ਕਾਇਮ ਕਰੋ। ਉਹ ਹੋਣੀਆਂ ਪਤਾ ਨਹੀਂ, ਉਹ ਹੋਣ ਜਾਂ ਨਾ ਹੋਣ, ਉਹ ਮੋਦੀ ਦੇ ਮਨ 'ਚ ਹੈ ਨਾ। ਤੀਜਾ ਕਹਿੰਦੇ ਜੀ ਵੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਹੈ ਉਹ ਪਾਕਿਸਤਾਨ ਦੀ ਜ਼ਮੀਨ ਤੇ ਆ, ਉਹਨੂੰ ਭਾਰਤ ਵਿੱਚ ਲਿਆਂਦਾ ਜਾਵੇ ਤੇ ਜ਼ਮੀਨ ਬਦਲ ਦੋ ਉਹਨਾਂ ਨੂੰ। ਹੁਣ ਇਹ ਮੁੱਦਾ ਇੰਨਾ ਜ਼ਿਆਦਾ ਵੱਡਾ, ਗੰਭੀਰ ਤੇ ਸੈਂਸਿਟਿਵ ਆ, ਇਹਦੇ ਨਾਲ ਇਹ ਗੱਲ ਬਣਾਈ ਜਾ ਸਕਦੀ ਆ ਕਦੇ ਕਿ ਜੀ ਅਸੀਂ ਤਾਂ ਤਿਆਰ ਆ, ਭਾਰਤ ਵਾਲੇ ਪਾਕਿਸਤਾਨ ਨਹੀਂ ਮੰਨਦਾ। ਆਮ ਲੋਕਾਂ ਦੇ ਵਿੱਚ ਇਹ ਵਿਚਾਰ ਗਿਆ ਹੋਇਆ ਕਿ ਪਾਕਿਸਤਾਨ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਦੇਣ ਨੂੰ ਤਿਆਰ ਸੀ, ਭਾਰਤ ਵਾਲੇ ਨਹੀਂ ਸੀ ਮੰਨਦੇ। ਇਹ ਬੜੇ ਕਸੂਤੇ ਮੰਨੇ ਆ। ਇਹਨਾਂ ਨੂੰ ਜਦੋਂ ਲੱਗਿਆ ਕਿ ਸਿੱਖ ਮਨ ਸਾਡੇ ਉਲਟ ਭੁਗਤ ਜੂਗਾ ਤੇ ਪਾਕਿਸਤਾਨ ਦੀ ਹਮਾਇਤ ਵਿੱਚ ਭੁਗਤ ਜੂਗਾ, ਫਿਰ ਇਹਨਾਂ ਨੇ ਇਹ ਗੱਲ ਮੰਨੀ ਆ ਮੋਦੀ ਹੋਣਾ। ਤੇ ਇਹਨੂੰ ਕੈਪਟਨ ਨੂੰ ਤਾਂ ਚਿਰਤ ਚੇਤਾ ਵੀ ਨਹੀਂ ਸੀਗਾ ਵੀ ਇਹ ਗੱਲ ਮੰਨੀ ਜਾਊਗੀ। ਉਹ ਤਾਂ ਲਗਾਤਾਰ ਇਹਦਾ ਵਿਰੋਧ ਹੀ ਕਰਦਾ ਰਿਹਾ। ਬਾਅਦ 'ਚ ਉਹਦਾ ਡੀਜੀਪੀ ਸੀ ਜਿਹੜਾ ਦਿਨਕਰ ਗੁਪਤਾ, ਉਹ ਵੀ ਭਕਾਈਆਂ ਮਾਰਦਾ ਰਿਹਾ ਵੀ 6 ਘੰਟਿਆਂ 'ਚ ਉੱਥੋਂ ਜੀ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਆ ਜਾਣਗੇ, ਖਾੜਕੂ ਬਣ ਕੇ ਆ ਜਾਣ। ਹੁਣ ਇਹ ਗੱਲ ਜਿਹੜੀ ਆ ਨਵੇਂ ਤਰੀਕੇ ਨਾਲ ਸਾਡੇ ਸਾਹਮਣੇ ਉਭਾਰੀ ਜਾ ਰਹੀ ਆ ਕਿ ਦੇਖੋ ਜੀ, ਭਾਰਤ ਤਾਂ ਤਿਆਰ ਆ ਪਾਕਿਸਤਾਨ ਨੂੰ ਉਹਦੇ ਬਦਲੇ ਦੇਣ ਨੂੰ ਟੁਕੜਾ ਧਰਤੀ ਦਾ, ਪਰ ਪਾਕਿਸਤਾਨ ਵਾਲੇ ਨਹੀਂ ਮੰਨਦੇ। ਸੋ ਇੱਕ ਤਰੀਕੇ ਨਾਲ ਇਹ ਸੇਹ ਦਾ ਤੱਕੜਾ ਗੱਡਣ ਵਾਲੀ ਮੰਗ ਆ, ਜਿਹਦਾ ਮੇਨ ਤੌਰ ਦੇ ਉੱਤੇ ਪਾਕਿਸਤਾਨ ਨੂੰ ਇੱਕ ਡਿਫੈਂਸ ਮੋਡ ਵਿੱਚ ਲੈ ਕੇ ਆਉਣਾ। ਅੱਗੇ ਜਿਹੜਾ ਹੈ ਕਿ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੂੰ ਭਾਰਤ ਵਿੱਚ ਆਉਣ ਤੇ ਸਾਰੀਆਂ ਰੁਕਾਵਟਾਂ ਦੂਰ ਕਰਨ ਦਾ ਗੱਲ। ਹੁਣ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ, ਉਦੋਂ ਇਹ ਆਮ ਚਰਚਾ ਚੱਲੀ ਵੀ ਕਾਲੀਆਂ ਸੂਚੀਆਂ ਦੇ ਵਿੱਚ ਨਾਂ ਪਵਾਏ ਹੀ ਨੇ, ਘਟਾਏ ਤਾਂ ਕਿਸੇ ਨੇ ਨਹੀਂ। ਬਾਦਲ ਕਹਿੰਦੇ ਵੀ ਦੋਸ਼ ਲੱਗਦਾ ਰਿਹਾ ਵੀ ਇਹਨਾਂ ਨੇ ਕੋਈ ਚੱਜ ਹੱਲ ਦੀ ਗੱਲ ਨਹੀਂ ਕੀਤੀ। ਤੇ ਫੌਜ ਵਿੱਚ ਭਰਤੀ ਹੋਣ ਵਾਲੇ ਸਿੱਖਾਂ ਲਈ ਕੇਸਾਧਾਰੀ ਹੋਣਾ ਲਾਜ਼ਮੀ, ਆਨੰਦ ਕਾਰਜ ਐਕਟ ਨੂੰ ਸੰਪੂਰਨ ਕਰਨਾ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਓ ਜੀ, ਮਹਾਰਾਜਾ ਦਲੀਪ ਸਿੰਘ ਦੀਆਂ, ਜਿਹੜਾ ਇੱਕ ਆ ਗਿਆ ਜੀ ਇੰਦਰਾ ਗਾਂਧੀ ਏਅਰਪੋਰਟ। ਔਰ ਇਹ ਗੱਲ ਜਿਹੜੀ ਆ ਕਿ ਇੰਦਰਾ ਗਾਂਧੀ, ਸਾਰਿਆਂ ਨੂੰ ਪਤਾ ਕਿ ਉਹਦਾ ਨਾਂ ਸਾਨੂੰ ਸਿੱਖਾਂ ਨੂੰ ਪ੍ਰਵਾਨ ਨਹੀਂ, ਬੜੀ ਚੜ੍ਹ ਚੜ੍ਹਦੀ ਆ ਜਦੋਂ ਦਿੱਲੀ ਦਾ ਏਅਰਪੋਰਟ ਦੇ ਉਤਰਦੇ ਆ, ਉੱਥੇ ਦਿੱਲੀ ਦੇ ਏਅਰਪੋਰਟ ਦਾ ਨਾਂ ਇੰਦਰਾ ਗਾਂਧੀ ਏਅਰਪੋਰਟ ਪੜ੍ਹਦੇ ਆ। ਤੇ ਕਾਂਗਰਸ ਨੂੰ ਚੜਾਉਣ ਦੇ ਲਈ ਕਾਂਗਰਸ ਵਿਰੋਧ ਕਰੇ ਵੀ ਹਾਂਜੀ ਤੁਸੀਂ ਇੰਦਰਾ ਗਾਂਧੀ ਦਾ ਨਾਂ ਕਿਉਂ ਲਾਉਂਦੇ ਆ, ਇਹ ਸ਼ੋਸ਼ਾ ਮੋਦੀ ਹੋਣਾ ਨੇ ਛੱਡਿਆ ਸੀ ਵੀ ਇਹ ਜੀ ਅਸੀਂ 9ਵੇਂ ਪਾਤਸ਼ਾਹ ਦੇ ਨਾਂ ਤੇ ਕਰ ਦਿੰਦੇ ਆ। ਇਹ ਗੱਲ ਕੋਈ ਮਾੜੀ ਨਹੀਂ। ਮੈਂ ਤਾਂ ਠੋਕ ਵਜਾ ਕੇ ਗੱਲ ਕਹਿਣਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਕਿਤਾਬ ਪੜ੍ਹ ਲਓ ਜਾਂ ਕਿਸੇ ਵੀ ਹੋਰ ਪੜ੍ਹ ਲਓ, ਸਾਫ਼ ਤੌਰ ਤੇ ਇਹ ਆ ਗੱਲ ਵੀ ਜਿਹੜਾ ਹਿੰਦੂ ਸਮਾਜ ਆ ਉਹ 9ਵੇਂ ਪਾਤਸ਼ਾਹ ਦਾ ਜਾਂ ਸਿੱਖ ਧਰਮ ਦਾ ਦੇਣਾ ਦੇ ਹੀ ਨਹੀਂ ਸਕਦਾ। ਜਦੋਂ 1975 ਦੀ ਗੱਲ ਹੈ, ਦਿੱਲੀ ਦੇ ਵਿੱਚ 9ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਸਮਾਰੋਹ ਸੀਗਾ, ਇੰਦਰਾ ਗਾਂਧੀ ਉੱਥੇ ਆਈ ਤੇ ਬੜਾ ਉਹਦਾ ਅਦਬ ਸਤਿਕਾਰ ਲਈ ਖੜੇ ਹੋ ਗਏ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਕੁਛ ਜ਼ਿਆਦਾ ਹੀ ਜਿਹੜੀ ਚਾਪਲੂਸੀ ਦੀ ਆਦਤ,
ਤੇ ਉੱਥੇ ਜਦੋਂ ਇਹ ਵਾਪਰਿਆ ਤੇ ਨਾਲ ਦੀ ਨਾਲ ਸਟੇਜ ਦੇ ਉੱਤੋਂ ਜਿਹੜੇ ਚਾਪਲੂਸ ਲੀਡਰ ਹੁੰਦੇ ਆ ਉਹ ਲਾਗੇ ਕਰਨ ਕਿ ਦੇਖੋ ਜੀ, ਕਿਸੇ ਵੇਲੇ ਦਿੱਲੀ ਦੇ ਤਖਤ ਤੋਂ ਨੌਵੇਂ ਪਾਤਸ਼ਾਹ ਦੇ ਸੀਸ ਕਲਮ ਕਰਨ ਦੇ ਫਤਵੇ ਜਾਰੀ ਹੁੰਦੇ ਸੀ। ਅੱਜ ਇਸ ਤਖਤ ਤੇ ਬੈਠੀ ਬੀਬੀ ਇੰਦਰਾ ਨੇ ਆਪਦਾ ਪੁੱਤ ਸਿੱਖਾਂ ਨਾਲ ਵਿਆਹ ਕੇ ਸਿੱਖਾਂ ਨਾਲ ਨਾਤਾ ਜੋੜਿਆ। ਇਹੋ ਜਿਹੀਆਂ ਜਿਹੜੀਆਂ ਜਬਲੀਆਂ ਸੀਗੀਆਂ ਉਹ ਸੁਣ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਫਿਰ ਉਦੋਂ ਕਿਹਾ ਸੀਗਾ ਕਿ ਪਹਿਲਾਂ ਰਾਜਪੂਤ ਜਿਹੜੇ ਸੀ ਉਹ ਮੁਗਲਾਂ ਪਠਾਣਾਂ ਨੂੰ ਮੁਗਲ ਰਾਜਿਆਂ ਨੂੰ ਆਪਦੀਆਂ ਧੀਆਂ ਦੇ ਡੋਲੇ ਦੇ ਕੇ ਇੱਥੇ ਜਿਹੜੀਆਂ ਸੀਗੀਆਂ ਰਾਜਗੱਦੀਆਂ ਭੋਗਦੇ ਰਹੇ। ਹੁਣ ਸਿੱਖਾਂ ਨੂੰ ਇਸ ਰਾਹ ਨਾ ਪਾਓ। ਇਹ ਜਿਹੜਾ ਕਹਿੰਦੇ ਹੋ ਕਿ ਜੀ ਇੱਥੇ ਆਈ ਆ ਬੜਾ ਵਧੀਆ ਹੋ ਗਿਆ ਇੰਦਰਾ ਗਾਂਧੀ ਦੇ ਆਉਣ ਨਾਲ ਤੇ ਇੱਥੇ ਖੜੇ ਹੋ ਗਏ ਹੋ, ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਧਰਮ ਦਾ ਇਹ ਲੋਕ ਦੇਣ ਹੀ ਨਹੀਂ ਦੇ ਸਕਦੇ। ਅੱਜ ਜੇ ਇਸ ਮੁਲਕ ਦੇ ਪ੍ਰਧਾਨ ਮੰਤਰੀ ਬਣੇ ਫਿਰਦੇ ਆ ਤਾਂ ਇਸ ਕਰਕੇ ਬਣੇ ਫਿਰਦੇ ਆ ਕਿਉਂਕਿ ਨੌਵੇਂ ਪਾਤਸ਼ਾਹ ਨੇ। ਔਰ ਇਹ ਗੱਲ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪੜ੍ਹਦੇ ਆ ਨਾ, ਉਹ ਸਾਰੀ ਕਿਤਾਬ ਦੇ ਵਿੱਚ ਹੋਰ ਕਈ ਘਾਟਾਂ ਗੜਬੜਾਂ ਨੇ, ਪਰ ਇੱਕ ਪੁਆਇੰਟ ਬੜਾ ਉਹਨੇ ਜ਼ੋਰ ਸ਼ੋਰ ਨਾਲ ਉਭਾਰਿਆ ਲਾਲਾ ਦੌਲਤ ਰਾਏ ਨੇ ਕਿ ਜੇਕਰ ਨੌਵੇਂ ਪਾਤਸ਼ਾਹ ਸ਼ਹਾਦਤ ਨਾ ਦਿੰਦੇ, ਜੇ ਖਾਲਸੇ ਦੀ ਸਿਰਜਣਾ ਨਾ ਹੁੰਦੀ ਤਾਂ ਸਾਰੇ ਹਿੰਦੁਸਤਾਨ ਦੇ ਕਿਸੇ ਮੰਦਿਰ ਦੇ ਵਿੱਚ ਟੱਲ ਖੜਕਾਉਣ ਵਾਲਾ ਨਹੀਂ ਸੀ ਕੋਈ ਲੱਭਣਾ। ਸਾਰੇ ਭਾਰਤ ਵਿੱਚ ਇਸਲਾਮ ਦਾ ਹੈਦਰੀ ਝੰਡਾ ਝੂਲਣਾ ਸੀ। ਤੇ ਇਹ ਪੰਜਵੇਂ ਪਾਤਸ਼ਾਹ ਦੀ, ਨੌਵੇਂ ਪਾਤਸ਼ਾਹ ਦੀ, ਦਸ਼ਮੇਸ਼ ਪਾਤਸ਼ਾਹ ਦੀ ਘਾਲ ਕਮਾਈ ਆ, ਜਿਹਦੀ ਕਰਕੇ ਅੱਜ ਹਿੰਦੂ ਧਰਮ ਮਾੜਾ ਮੋਟਾ ਕਿਸੇ ਰੂਪ ਚ ਬਚਿਆ। ਨਹੀਂ ਤਾਂ ਜੋ ਕੁਝ ਬਾਕੀ ਮੁਲਕ ਦੇ ਜਿਹੜਾ ਹਿੱਸਿਆਂ ਵਿੱਚ ਹੋਇਆ, ਜਿੱਥੇ ਜਿੱਥੇ ਹਿੰਦੂ ਮੁਸਲਮਾਨ ਬਣ ਲਈ ਚਲੇ ਗਏ, ਉਹੀ ਸਾਰਾ ਕੁਝ ਬਾਕੀ ਇੱਥੇ ਹੋਣਾ ਸੀ। ਬੜੀਆ ਡਿਟੇਲ ਦੇ ਵਿੱਚ ਉਹਨੇ ਗੱਲਾਂ ਲਿਖੀਆਂ ਹੋਈਆਂ। ਇਹ ਗੱਲ ਹੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦਿਹਾੜਾ ਮਨਾਉਣ ਮੌਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਹੀ ਸੀ ਬਈ ਜਿੰਨੇ ਇਸ ਬੀਬੀ ਦੇ ਇੰਦਰਾ ਦੇ ਸਰੀਰ ਤੇ ਰੋਮ ਨੇ ਨਾ, ਕੇਸ ਨੇ, ਜੇ 19 ਵਾਰ ਵੀ ਇਹ ਸ਼ੁਕਰਾਨਾ ਕਰਨ ਤਾਂ ਵੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕੁਛ ਜਿਹੜਾ ਹੈਗਾ ਇਹ ਮੁੱਲ ਨਹੀਂ ਉਤਾਰ ਸਕਦੇ। ਪਰ ਅੱਜ ਸਾਨੂੰ ਮੰਗ ਬਣਾ ਕੇ ਇਹ ਦੇਣੀ ਪੈ ਰਹੀ ਹੈ ਗੱਲ, ਜਿਹੜਾ ਕੰਮ ਇਹਨਾਂ ਦਾ ਆਪ ਬਣਦਾ ਸੀ। ਇਹ ਤਾਂ ਜਦੋਂ 에ਅਰਪੋਰਟ ਬਣਿਆ ਸੀ ਉਦੋਂ ਹੀ ਚਾਹੀਦਾ ਸੀਗਾ ਕਿ ਇਸ 에ਅਰਪੋਰਟ ਦਾ ਨਾਂ ਨੌਵੇਂ ਪਾਤਸ਼ਾਹ ਦੇ ਨਾਂ ਤੇ ਰੱਖਣਾ ਜੀ। ਇਹ ਦਿੱਲੀ ਆ ਜਿਹੜੀ, ਇਸ ਦਿੱਲੀ ਦੇ ਵਿੱਚ ਗੁਰਦੁਆਰਾ ਸਾਹਿਬ ਸੀਸਗੰਜ ਵੀ ਆ ਤੇ ਰਕਾਬਗੰਜ ਵੀ ਆ, ਤੇ ਇਹਨਾਂ ਦੋਨਾਂ ਗੁਰਦੁਆਰਿਆਂ ਨੂੰ ਹਿੰਦੂ ਤਵੀਆਂ ਨੇ ਜਾਂ 1984 ਚ ਕਾਂਗਰਸੀਆਂ ਨੇ ਬਖਸ਼ਿਆ। ਅਗਲੇ ਤਾਂ ਫਿਰਦੇ ਆ ਜਿਵੇਂ ਕਹਿੰਦੇ ਆ ਉਹ ਫਿਰੇ ਨੱਤ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਅਗਲੇ ਤਾਂ ਸਾਡਾ ਖੁਰਾ ਖੋਜ ਮਟਾਉਣ ਨੂੰ ਫਿਰਦੇ ਆ ਤੇ ਆਪਾਂ ਉਹਨਾਂ ਕੋਲੇ ਮੰਗ ਪੱਤਰ ਲੈ ਕੇ ਤੁਰੇ ਫਿਰਦੇ ਆ। ਇਹ ਜੇਕਰ ਉਹਨਾਂ 'ਚ ਮਾੜੀ ਮੋਟੀ ਹੈ ਉਹ ਆਪ ਹੀ ਇਹ ਕੰਮ ਕਰਨ, ਉਹਨਾਂ ਨੂੰ ਦੱਸਣ ਦੀ ਲੋੜ ਆ ਸਾਨੂੰ ਲਿਸਟਾਂ ਬਣਾ ਕੇ। ਹੁਣ ਆਹ ਕਹਿਤਾ ਜੀ, ਕਹਿੰਦੇ ਜੀ ਬਾਲ ਦਿਵਸ ਸਾਹਿਬਜ਼ਾਦਿਆਂ ਦੇ ਦਿਹਾੜੇ ਤੇ, ਇਹ ਗੱਲ ਅੱਜ ਵੀ ਇੱਕ ਇੱਥੇ ਸਮਾਗਮ ਸੀ, ਸ਼ਹੀਦੀ ਦਿਹਾੜਾ ਸੀਗਾ ਸਿੱਖ ਸੰਘਰਸ਼ ਦੇ ਸ਼ਹੀਦ ਬਾਬਾ ਪਿਆਰਾ ਸਿੰਘ ਦੀ ਸੁਲਤਾਨਵਿੰਡ ਵਾਲੇ, ਜਿਹੜੇ ਸੁਲਤਾਨਵਿੰਡੀਏ ਸਿੱਖ ਸੰਘਰਸ਼ ਦੇ ਵਿੱਚ ਸਾਰਾ ਹੀ ਪਰਿਵਾਰ, ਕਮਰਜੀਤ ਸਿੰਘ ਸੁਲਤਾਨਵਿੰਡ, ਵੀਰ ਹਰਮਿੰਦਰ ਸਿੰਘ ਸੁਲਤਾਨਵਿੰਡ, ਉਸ ਪਰਿਵਾਰ ਦੇ ਵਿੱਚੋਂ ਬਾਪੂ ਪਿਆਰਾ ਸਿੰਘ ਸੁਲਤਾਨਵਿੰਡ ਹੋਏ ਆ। ਬਾਪੂ ਪਿਆਰਾ ਸਿੰਘ ਸੁਲਤਾਨਵਿੰਡ ਇੱਕ ਇਹੋ ਜਿਹੀ ਸ਼ਖਸੀਅਤ ਸੀ ਜਿਹੜੇ ਜਦੋਂ ਗਾਇਬ ਕਰ ਦਿੱਤੇ ਗਏ, ਉਹਨਾਂ ਦਾ ਪਤਾ ਨਹੀਂ ਸੀ ਲੱਗਦਾ ਵੀ ਕਿੱਥੇ ਆ, ਤਾਂ ਉਹਨਾਂ ਦਾ ਇੱਕ ਜਿਹੜਾ ਮਿੱਤਰ ਪਿਆਰਿਆਂ ਚੋਂ ਵਾਕਫੀਅਤ ਵਿੱਚੋਂ ਭਾਈ ਜਸਵੰਤ ਸਿੰਘ ਖਾਲੜਾ ਸੀ। ਭਾਈ ਜਸਵੰਤ ਸਿੰਘ ਖਾਲੜਾ ਸਰਦਾਰ ਪਿਆਰਾ ਸਿੰਘ ਦੀ ਤੇ ਦਸ਼ਮੇਸ਼ ਰੈਜੀਮੈਂਟ ਵਾਲੇ ਮੁਖੀ ਭਾਈ ਸੀਤਲ ਸਿੰਘ ਮੱਤੇਵਾਲ ਦੇ ਪਰਿਵਾਰ ਦੇ ਇੱਕ ਮੈਂਬਰ ਦੀ ਭਾਲ ਟੋਲ ਵਿੱਚ ਸੀਗੇ। ਉਹਨਾਂ ਨੂੰ ਪਤਾ ਲੱਗਿਆ ਕਿ ਦੁਰਗਿਆਣੇ ਮੰਦਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਬਹੁਤ ਸਾਰੇ ਸਿੱਖਾਂ ਨੂੰ ਸਾੜ ਦਿੰਦੇ ਆ, ਤੇ ਬਾਪੂ ਪਿਆਰਾ ਸਿੰਘ ਦੀ ਭਾਲ ਟੋਲ ਵਿੱਚ ਉੱਥੋਂ ਉਹ ਰਿਕਾਰਡ ਜਿਹੜਾ ਮਿਲਿਆ, ਉਹਦੇ ਵਿੱਚੋਂ ਫਿਰ ਅੱਗੇ ਗੱਲ ਚੱਲੀ ਵੀ ਇੱਕ ਦੋ ਨਹੀਂ, ਇੱਥੇ ਤਾਂ ਪਤਾ ਨਹੀਂ ਕਿੰਨੇ ਹਜ਼ਾਰਾਂ ਸਿੱਖਾਂ ਨੂੰ ਤਰਨਤਾਰਨ ਪੱਟੀ ਤੇ ਇੱਥੇ ਅੰਮ੍ਰਿਤਸਰ ਦੇ ਦੁਰਗਿਆਣੇ ਮੰਦਰ ਵਾਲੇ ਦੇ ਵਿੱਚ ਸਾੜ ਦਿੱਤਾ ਗਿਆ। ਸੋ ਉਸ ਪਿਆਰਾ ਸਿੰਘ ਦੀ ਅੱਜ ਯਾਦ ਵਿੱਚ, ਬਾਪੂ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਸੀ। ਉੱਥੇ ਵੀ ਬੁਲਾਰੇ ਇਹ ਚਰਚਾ ਕਰ ਰਹੇ ਸੀਗੇ ਵੀ ਜਿਹੜੇ ਸਾਹਿਬਜ਼ਾਦੇ ਆ ਸਾਡੇ, ਉਹ ਸਾਡੇ ਲਈ ਬਾਬੇ ਨੇ। ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਅਸੀਂ ਚਾਰੇ ਸਾਹਿਬਜ਼ਾਦਿਆਂ ਨੂੰ ਬਾਬੇ ਕਹਿ ਕੇ ਯਾਦ ਕਰਦੇ, ਤੇ ਉਹਨਾਂ ਨੂੰ ਬਾਲ ਦਿਵਸ ਜਾਂ ਬਾਲ ਦਿਹਾੜਾ ਉਹਨਾਂ ਨੂੰ ਮਨਾਉਣ ਦੀ ਗੱਲ ਆ ਜਿਹੜੀ ਵੀ ਉਹ ਸਿੱਖ ਆਸਪੈਕਟ ਤੋਂ, ਸਿੱਖ ਨਜ਼ਰੀਏ ਤੋਂ ਠੀਕ ਨਹੀਂ। ਤੇ ਇੱਥੇ ਸਾਡੇ ਭਰਾ ਜਿਹੜੇ ਉੱਥੇ ਮੰਗ ਪੱਤਰ ਦੇ ਕੇ ਆਏ ਨੇ,
फिर बाघा बार्डर तो पाकिस्तान नाल खेती ते होर वपार लई लांघा खोलण दी गल है, बड़ी वधिया गल आ। 1984 तो पहला बाड़ खुली हुई होंदी सी। ये तो 1984 मौके इंदिरा गांधी ने, कांग्रेस पार्टी ने, मुल्क के सिस्टम ने लांबू लाए ते वो माहौल जिहड़ा सी उधरले पासे नूं तुरिया। उदों पहला चंगा भला सी काम। सो वपार जिहड़ा है उहदे लई लांघा खोलना ये पर होना नहीं, क्योंकि बाणिया जिहड़ा बिरती है उहदे तहत कराची नूं उधर दी समुंदर विच दी तां वपार हो सकदा, पर इधर दी नहीं जाण देना कहंदे। सो ये ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਇਹਨਾਂ ਚੋਂ ਦੇਖਣ ਸੁਣਨ ਨੂੰ ਕਈਆਂ ਨੂੰ ਬੜੀਆਂ ਪ੍ਰਭਾਵਿਤ ਕਰਦੀਆਂ ਹੋਣੀਆਂ ਵੀ ਕਮਾਲ ਕਰਤੀ ਆ ਤਾਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਛਡਾਉਣ ਨੂੰ ਫਿਰਦੇ ਆ ਬਈ। ਇਹ ਤਾਂ ਜੀ ਬੇਅਦਬੀ ਦੇ ਦੋਸ਼ੀਆਂ ਨੂੰ ਜਾਂ ਬਰਗਾੜੀ ਦੇ ਦੋਸ਼ੀਆਂ ਨੂੰ ਕਮਾਲ ਆ ਗੱਲ। ਤੇ ਆ ਵੀ ਗੱਲ ਬੜੀ ਵਧੀਆ ਜੀ ਵੀ 13 ਅਪ੍ਰੈਲ 1978 ਤੋਂ ਲੈ ਕੇ ਹੁਣ ਤੱਕ ਜਿੰਨੇ ਬੰਦੇ ਪੰਜਾਬ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਲੇਖੇ ਲੱਗੇ ਆ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ 20 ਲੱਖ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤਾ ਜਾਵੇ। ਗੱਲ ਤਾਂ ਇੱਕ ਹੋਰ ਵੀ ਸੀ ਕਰਨ ਵਾਲੀ ਵੀ ਜਿਹੜਾ 5 ਲੱਖ ਕਰੋੜ ਦਾ ਕਰਜ਼ਾ ਉਹਦੇ ਬਾਰੇ ਵੀ ਸੋਚੋ। ਪਾਰਲੀਮੈਂਟ ਦੇ ਵਿੱਚ ਮਤਾ ਹੀ ਲੈ ਆਓ ਵੀ 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਜੋ ਕੁਝ ਹੋਇਆ, ਖਾਸ ਤੌਰ ਤੇ 1984 ਦੇ ਕਤਲੇਆਮ ਬਾਰੇ, ਨਸਲਕੁਸ਼ੀ ਬਾਰੇ, ਉੱਥੇ ਉਹਦੇ ਤੇ ਬਹਿਸ ਕਰਾ ਲਓ। ਇਹੋ ਜਿਹੀਆਂ ਬੜੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਤੇ ਪ੍ਰੋਗਰਾਮ ਸੁਣਨ ਵਾਲੇ ਬਹੁਤੇ ਭਰਾਵਾਂ ਨੂੰ ਵਧੀਆ ਵੀ ਲੱਗਦੀਆਂ ਹੋਣੀਆਂ ਵੀ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ। ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ 1947 ਮੌਕੇ ਜੋ ਫੈਸਲਾ ਉਸ ਵੇਲੇ ਦੀ ਲੀਡਰਸ਼ਿਪ ਨੇ ਕੀਤਾ ਭਾਰਤ ਨਾਲ ਰਲਣ ਦਾ, ਉਹਦੇ ਬਾਰੇ ਸਾਡੇ ਵਿਚਾਰ ਹੁਣ ਇਹ ਬਣ ਚੁੱਕੇ ਆ ਜੋ ਕੁਝ ਸਾਡੇ ਨਾਲ ਹੋਇਆ ਭਾਰਤ ਵਿੱਚ ਕਿ ਗੰਗੂ ਨੇ ਤਾਂ 2 ਸਾਹਿਬਜ਼ਾਦੇ ਹੀ ਮੁਗਲ ਹਕੂਮਤ ਦੇ ਹਵਾਲੇ ਕੀਤੇ ਸੀ, ਪਰ ਸਾਡੀ 1947 ਵਾਲੀ ਲੀਡਰਸ਼ਿਪ ਨੇ ਤਾਂ ਪੂਰੀ ਦੀ ਪੂਰੀ ਕੌਮ ਹੀ ਜਿਹੜੀ ਆ ਉਹ ਇਸ ਹਿੰਦੂ ਦੁਸ਼ਟ ਜਿਹੜੀ ਹਕੂਮਤ ਹੈ ਉਹਦੇ ਹਵਾਲੇ ਕਰਤੀ, ਜਿਹਨੇ ਮੁਗਲਾਂ ਵਾਂਗੂ ਹੀ ਸਾਡਾ ਖੁਰਾ ਖੋਜ ਮਟਾਉਣ ਦਾ ਜਿਹੜਾ ਤਹੀਆ ਕੀਤਾ ਹੈ। ਹੁਣ ਆਪਾਂ 1984 ਮੌਕੇ ਜੋ ਸਾਡਾ ਨਿਸ਼ਾਨਾ ਸੀ ਉਹ ਖਾਲਿਸਤਾਨ ਮਿਥ ਲਿਆ ਤੇ ਅਗਲੇ ਕਹਿੰਦੇ ਆ ਵੀ ਅਸੀਂ ਤੁਹਾਡੇ ਮੂੰਹ ਤੋਂ ਇਹ ਕਹਾਉਣਾ ਜੀ ਅਸੀਂ ਖਾਲਿਸਤਾਨ ਛੱਡਿਆ, ਸਾਨੂੰ ਆਹ ਦੇ ਦਿਓ, ਸਾਨੂੰ ਉਹ ਦੇ ਦਿਓ। ਜਿਹੜੇ ਲੋਕ ਪੋਲਿਟਿਕਸ ਕਰਦੇ ਆ, ਸਿਆਸਤ ਕਰਦੇ ਆ, ਉਹਨਾਂ ਕੋਲੇ ਬੜੀਆਂ ਨਿਭਾਵਣੀਆਂ ਜਿਹੀਆਂ ਗੱਲਾਂ ਹੁੰਦੀਆਂ। ਉਹਨਾਂ ਨੂੰ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਨੀਆਂ ਆਉਂਦੀਆਂ ਕਿ ਦੇਖੋ ਜੀ ਆ ਜਿਹੜੇ ਖਾਲਿਸਤਾਨੀ ਆ ਇਹ ਤਾਂ ਤੁਹਾਨੂੰ ਮਰਵਾ ਦੇਣਗੇ, ਦੇਖੋ ਜੀ ਖੂਨ ਖਰਾਬਾ ਹੋ ਜੂ, ਇਹ ਤਾਂ ਬੜੇ ਮਾੜੇ ਨੇ ਤੇ ਅਸੀਂ ਤੁਹਾਨੂੰ ਤੁਹਾਡੇ ਜਿਹੜੇ ਪਰਿਵਾਰ ਦਾ ਨੁਕਸਾਨ ਹੋਇਆ ਉਹਦੇ ਲਈ ਮੁਆਵਜ਼ੇ ਦਵਾ ਰਹੇ ਹਾਂ, ਦੇਖੋ ਜੀ ਅਸੀਂ ਤੁਹਾਡੇ ਲਈ ਆਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਗੱਲ ਇੱਕ ਸੋਚਣ ਵਾਲੀ ਆ। ਅੱਜ ਇੱਥੇ 2-3 ਦਿਨ ਪਹਿਲਾਂ ਪ੍ਰੋਗਰਾਮ ਸੀਗਾ ਤੇ ਵੀਰ ਸੁਖਰਾਜ ਸਿੰਘ ਇੱਥੇ ਆਇਆ ਸੀਗਾ, ਜਿਹਦੇ ਫਾਦਰ, ਜਿਹਦੇ ਪਿਤਾ ਜੀ ਬਾਈਬਲ ਕਲਾ ਗੋਲੀकांड ਦੇ ਵਿੱਚ ਸ਼ਹੀਦ ਹੋਏ, ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦਾ ਨਾਮ। ਉਹਨੇ ਮੇਰੇ ਨਾਲ ਉੱਥੇ ਵਿਚਾਰ ਚਰਚਾ ਕੀਤੀ ਤੇ ਅੱਜ ਉੱਥੇ ਦਿਨ ਮਨਾਉਂਦਿਆਂ ਹੋਇਆਂ ਅੱਜ ਉਹ ਭੁੱਖ ਹੜਤਾਲ ਤੇ ਅੱਜ ਉਹਨੇ ਉੱਥੇ ਧਰਨਾ ਸ਼ੁਰੂ ਕੀਤਾ, ਭੁੱਖ ਹੜਤਾਲ ਨਹੀਂ ਮਾਫ ਕਰਨਾ, ਧਰਨਾ ਸ਼ੁਰੂ ਕੀਤਾ। ਤੇ ਉਹ ਸੁਖਰਾਜ ਸਿੰਘ 6 ਸਾਲ ਤੋਂ ਇਹੀ ਆਸ ਵਿੱਚ ਲੱਗਿਆ ਹੋਇਆ ਕਿ ਸ਼ਾਇਦ ਮੇਰੇ ਪਿਓ ਦੇ ਕਾਤਲਾਂ ਨੂੰ ਜਿਹੜਾ ਹੈਗਾ ਸਜ਼ਾਵਾਂ ਮਿਲਣਗੀਆਂ, ਪਰ ਨਾ ਬੇਅਦਬੀ ਦੇ ਦੋਸ਼ੀਆਂ ਨੂੰ, ਨਾ ਉਹਨਾਂ ਜ਼ਾਲਮ ਪੁਲਸੀਆਂ ਨੂੰ ਕੁਛ ਨਹੀਂ ਹੋਇਆ ਤੇ ਨਾ ਕੁਛ ਹੋਣ ਦੀ ਸੰਭਾਵਨਾ। ਤੇ ਜਦੋਂ ਅੱਜ ਸੁਖਰਾਜ ਸਿੰਘ ਉੱਥੇ ਬੈਠਿਆ, ਮੇਰੀ ਉਹਦੇ ਨਾਲ ਜਦੋਂ ਚਰਚਾ ਹੋਈ, ਮੈਂ ਉਹਨੂੰ ਆਖਿਆ ਕਿ ਮੁੱਦੇ ਨੂੰ ਉਭਾਰਨਾ, ਆਪਦੇ ਦੁੱਖ ਨੂੰ ਉਭਾਰਨਾ ਮੈਨੂੰ ਤੇ ਇਹ ਤਾਂ ਬਿਲਕੁਲ ਠੀਕ ਲੱਗਦਾ, ਪਰ ਇਨਸਾਫ ਦੀ ਆਸ ਆ। ਉਹ ਕਹਿੰਦਾ ਇਸ ਭਾਰਤ ਵਿੱਚ ਬਿਲਕੁਲ ਨਹੀਂ। ਮੈਂ ਕਿਹਾ ਬਸ ਆਹੀ ਮੈਂ ਕਹਿਣਾ ਚਾਹੁੰਦਾ ਸੀ। ਹੁਣ ਸਾਡੇ ਜਿਹੜੇ ਪੀੜਤ ਪਰਿਵਾਰ ਨੇ ਜਾਂ ਇਸ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਕਸ਼ਟ ਭੋਗਿਆ, ਉਹ ਇਹ ਤਾਂ ਮੰਨਦੇ ਆ ਕਿ ਸਾਨੂੰ ਬਹੁਤ ਸੱਟ ਖਾਣੀ ਪਈ, ਪਰ ਉਹ ਕੋਈ ਇਹ ਨਹੀਂ ਕਹਿਣ ਵਾਲਾ ਹੈਗਾ ਹੋ ਗਿਆ ਕਿ ਸਾਡੇ ਜਿਹੜੇ ਬੰਦੇ ਇਸ ਸੰਘਰਸ਼ ਵਿੱਚ ਕੁੱਦੇ ਉਹ ਗਲਤ ਰਾਹ ਤੇ ਤੁਰੇ ਸੀ ਜਾਂ ਉਹਨਾਂ ਦਾ ਨਿਸ਼ਾਨਾ ਮਾੜਾ ਸੀ। ਉਹ ਕਹਿੰਦੇ ਵੀ ਜੋ ਉਹਨਾਂ ਨੂੰ ਉਸ ਵੇਲੇ ਕਰਨਾ ਚਾਹੀਦਾ ਸੀ ਉਹਨਾਂ ਨੇ ਕੀਤਾ। ਪਰ ਸਾਡੇ ਆਲੇ ਦੁਆਲੇ ਇਹੋ ਜਿਹੇ ਬੰਦੇ ਬੜੇ ਸਰਗਰਮ ਹੋ ਚੁੱਕੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਸੰਘਰਸ਼ ਦੇ ਵਾਰਸ ਹਾਂ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ, ਦੇਖੋ ਅਸੀਂ ਮੁਆਵਜ਼ੇ ਦਵਾ ਰਹੇ ਹਾਂ। ਇਹ ਮੁਆਵਜ਼ਿਆਂ ਵਾਲੇ, ਇਹ ਸਾਰੀ ਗੱਲ ਕਰਨ ਵਾਲੇ ਮੋਦੀ ਅਤੇ ਸਿੱਖਾਂ ਦੇ ਵਿਚਾਲੇ ਇੱਕ ਧਿਰ ਬਣ ਕੇ ਪੈਦਾ ਹੋ ਗਏ। ਇਹ ਜਿਹੜਾ ਸਾਰਾ ਤੰਤਰ ਇਹ ਸਾਡੇ ਲਈ ਬੜਾ ਖਤਰਨਾਕ।
ਹੁਣ कोई ਇਹੋ ਜਿਹਾ ਵੀ ਆ ਸਕਦਾ ਜਿਹੜਾ ਕਵੇ ਦੇਖੋ ਜੀ मैं लखीमपुर खीरी वाले ਜਿਹੜਾ गृह राज मंत्री अजय मिश्रा ਉਹਨੂੰ ਅਹੁਦੇ ਤੋਂ ਲਾਉਣ ਦੀ ਮੰਗ ਕਰ ਰਿਹਾ। ਕੱਲ ਪਰਸੋਂ ਨੂੰ ਕੋਈ ਹੋਰ ਪਾਰਟੀ ਇਹ ਮੈਮੋਰੰਡਮ ਲੈ ਕੇ ਵੀ ਜਾ ਸਕਦੀ ਹੈ। ਹੋਰ ਗੱਲਾਂ ਵੀ ਲਿਖੀਆਂ ਹੋਣਗੀਆਂ, ਜਿਵੇਂ ਇਹਦੇ ਚ ਕਈ ਗੱਲਾਂ ਬੜੀਆਂ ਵਧੀਆ ਲਿਖੀਆਂ ਨੇ ਜਿਹੜੀਆਂ ਭਾਈ ਗੁਰਦੀਪ ਸਿੰਘ ਬਠਿੰਡੇ ਹੋਣਾ ਵਾਲਾ ਮੈਮੋਰੰਡਮ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ, ਇਵੇਂ ਕੋਈ ਹੋਰ ਲੈ ਜਾਊਗਾ। ਇਹ ਜਿਹੜੇ ਸਾਰੇ ਮੁੱਦੇ ਨੇ, ਇਹਨਾਂ ਮੁੱਦਿਆਂ ਲਈ ਅਸੀਂ ਘਰਾਂ ਚੋਂ ਨਹੀਂ ਨਿਕਲੇ ਸੀ। 1984 ਤੱਕ ਆਨੰਦਪੁਰ ਦੇ ਮਤੇ ਲਈ ਲੜਦੇ ਰਹੇ ਤੇ ਉਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹੀ ਕਹਿੰਦੇ ਰਹੇ ਬਈ ਅੱਜ ਅਸੀਂ ਖਾਲਿਸਤਾਨ ਮੰਗਦੇ ਨਹੀਂ, ਇਹ ਭਾਰਤ ਸਰਕਾਰ ਦੇਖੇ ਕਿ ਉਹਨੇ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ। ਅਸੀਂ ਭਾਰਤ ਵਿੱਚ ਰਹਿਣਾ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ, ਅਸੀਂ ਦੁਬੈਲ ਬਣ ਕੇ, ਗੁਲਾਮ ਬਣ ਕੇ, ਅਧੀਨ ਬਣ ਕੇ, ਘਸਿਆਰੇ ਬਣ ਕੇ ਨਹੀਂ ਰਹਿਣਾ। ਪਰ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨਹੀਂ ਰੱਖੀ ਜਾਊ। ਅਗਲਿਆਂ ਨੇ ਹਮਲਾ ਕਰਤਾ ਤੇ ਸਾਨੂੰ ਖਾਲਿਸਤਾਨ ਦੇ ਰਾਹ ਤੋਰ ਤੇ ਸਾਡੀ ਕੌਮ ਦੀ ਜਵਾਨੀ ਘੱਟੋ ਘੱਟ 10,000 ਇਹੋ ਜਿਹਾ ਜੁਝਾਰੂ ਮੈਦਾਨ ਦੇ ਵਿੱਚ ਅਸਾਲਟਾਂ ਫੜ ਕੇ, ਹਥਿਆਰ ਫੜ ਕੇ ਜੂਝਿਆ, ਸ਼ਹਾਦਤਾਂ ਦਿੱਤੀਆਂ। ਹੋਰ ਬੜਿਆਂ ਨੂੰ ਇਸ ਸੰਘਰਸ਼ ਵਿੱਚ ਜਾਨਾਂ ਵਾਰਨੀਆਂ ਪਈਆਂ, ਉਹ ਸਾਰੇ ਖਾਲਿਸਤਾਨ ਦੇ ਸ਼ਹੀਦ ਨੇ। ਪਰ ਸਾਡੇ ਧੰਨ ਦੇ ਆ ਲੋਕ ਜਿਹੜੇ ਹੁਣ ਕਹਿੰਦੇ ਫਿਰਦੇ ਆ ਕਿ ਨਹੀਂ ਜੀ ਬਸ ਨੌਵੇਂ ਪਾਤਸ਼ਾਹ ਦੇ ਨਾਂ ਦੇ ਉੱਤੇ ਤੁਸੀਂ ਆਹ ਕਰ ਦੋ, ਭਾਈ ਹਵਾਰੇ ਨੂੰ ਛੱਡ ਦੋ, ਫਲਾਨੀ ਗੱਲ ਐ ਕਰ ਦੋ, ਉਹ ਕਰ ਦੋ ਤੇ ਅਸੀਂ ਸੁਰਖਰੂ। ਜੇ ਕੋਈ ਖਾਲਿਸਤਾਨ ਨਹੀਂ ਕਹਿ ਸਕਦਾ ਤਾਂ ਕੋਈ ਗੱਲ ਨਹੀਂ, ਜੇ ਕੋਈ ਖਾਲਿਸਤਾਨ ਦੀ ਹਮਾਇਤ ਅਜੇ ਕਰ ਨਹੀਂ ਸਕਦਾ ਤਾਂ ਕੋਈ ਗੱਲ ਨਹੀਂ, ਉਹ ਇੱਕ ਵੱਖਰਾ ਮਸਲਾ, ਉਹਦੇ ਤੇ ਵੀ ਚਰਚਾ ਕਿਸੇ ਦਿਨ ਕੀਤੀ ਜਾ ਸਕਦੀ ਆ ਕਿ ਕਿਵੇਂ ਹਰ ਇੱਕ ਸਿੱਖ ਦੇ ਮਨ ਅੰਦਰ ਹੈਗਾ ਕਿ ਰਾਜ ਕਰੇਗਾ ਖਾਲਸਾ, ਖਾਲਿਸਤਾਨ, ਖਾਲਸਾ ਰਾਜ, ਇਹ ਕਿਵੇਂ ਹੋਵੇ। ਪਰ ਇਹੋ ਜਿਹੀਆਂ ਗੱਲਾਂ ਕਰਨੀਆਂ ਜਿਹਦੇ ਨਾਲ ਇਹ ਲੱਗੇ ਕਿ ਸਿੱਖ ਜਿਹੜੇ ਨੇ ਉਹ ਤਾਂ ਮੋਦੀ ਦੇ ਪੈਰਾਂ 'ਚ ਜਾ ਕੇ ਡਿੱਗ ਪਏ, ਇਹਦੇ ਤੋਂ ਜ਼ਰੂਰ ਬਚਣਾ ਚਾਹੀਦਾ। ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਇਹਨਾਂ ਨਾਂ ਲਿਆ ਮੇਰਾ ਗੁਰਦੀਪ ਸਿੰਘ ਬਠਿੰਡੇ ਹੋਣਾ ਨਾਲ ਜਾਂ ਭਾਈ ਜਸਵੀਰ ਸਿੰਘ ਰੋਡੇ ਨਾਲ ਜਾਂ ਜਿਹੜੇ ਮੈਮੋਰੰਡਮ ਦੇਣ ਗਏ ਆ, ਇਹਨਾਂ ਨਾਲ ਕੋਈ ਵਿਰੋਧ ਨਹੀਂ, ਪਰ ਮੈਂ ਕੌਮ ਦੇ ਨਜ਼ਰੀਏ ਤੋਂ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਇਹਨਾਂ ਮੈਮੋਰੰਡਮਾਂ ਨੂੰ, ਇਹਨਾਂ ਮੰਗ ਪੱਤਰਾਂ ਨੂੰ, ਇਹ ਸਾਰੀ ਗੱਲ ਨੂੰ ਜ਼ਰੂਰ ਆਪਦੇ ਜ਼ਿਹਨ ਵਿੱਚ ਵਿਚਾਰੋ ਦੇਣ ਤੋਂ ਪਹਿਲਾਂ ਕਿ ਕਿਤੇ ਇਹਦੇ ਨਾਲ ਅਸੀਂ ਆਪਦੀ ਕੌਮ ਦੀ ਉਹ ਲੜਾਈ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਸਾਡੀ ਸ਼ਾਨ ਬਣੀ ਹੋਈ ਆ ਉਹਨੂੰ ਤਾਂ ਨਹੀਂ ਰੋਲ ਲਵਾਂਗੇ। ਆਪਦੇ ਪੈਰਾਂ ਤੇ ਖੜੇ ਰਹੋ, ਆਪਦੇ ਥਾਂ ਨੂੰ ਛੱਡੋ ਨਾ। ਇਹ ਕੋਈ ਐਡੀ ਗੱਲ ਨਹੀਂ ਵਾਪਰ ਗਈ ਕਿ ਇਹਦੇ ਨਾਲੋਂ ਤਾਂ ਮਾੜੇ ਤੋਂ ਮਾੜੇ ਟਾਈਮ ਸਾਡੇ ਤੋਂ ਦੀ ਲੰਘ ਕੇ ਗਏ ਨੇ। ਆਹੀ ਮੋਦੀ ਹੈ ਨਾ ਜਿਹੜਾ ਕਹਿੰਦਾ ਕਿ ਖਾਲਿਸਤਾਨ ਸਿਰ ਤੇ ਚੜਿਆ ਆਉਂਦਾ ਦੇਖ ਕੇ ਇਹਨੂੰ ਜੀ ਕਾਲੇ ਕਾਨੂੰਨ ਰੱਦ ਕਰਨੇ ਪਏ। ਉਹਨੇ ਵੋਟਾਂ ਲੈਣੀਆਂ ਨੇ, ਜਿਹਨੂੰ ਗਰਜਵਾ ਉਹ ਤਾਂ ਮਗਰ ਤੁਰਿਆ ਫਿਰੂ ਤੁਹਾਡੇ। ਜਿੱਦਣ ਆ ਕਰਤਾਰਪੁਰ ਦਾ ਕਰਨਾ ਸੀ ਉਹਨਾਂ ਨੇ ਸਾਨੂੰ ਡੀਕਿਆ ਕਿਸੇ ਨੂੰ, ਉਹਨਾਂ ਨੇ ਆਪਦੇ ਬੰਦੇ ਸੱਦੇ ਤੇ ਮਿੰਟੋ ਮਿੰਟੀ ਐਲਾਨ ਕਰਤਾ ਵੀ ਕਰਤਾਰਪੁਰ ਦਾ ਲਾਂਘਾ ਖੋਲ ਰਹੇ। ਸੋ ਜੇ ਉਹਨਾਂ ਨੇ ਭਾਈ ਹਵਾਰੇ ਨੂੰ ਜਾਂ ਬਾਕੀ ਸਿੰਘਾਂ ਨੂੰ ਛੱਡਣਾ ਹੋਵੇ, ਜੇ ਬਹਿਬਲ ਕਲਾਂ ਜਾਂ ਕੋਟਕਪੂਰਾ ਗੋਲੀ ਕਾਂਡ ਆ ਜਾਂ ਹੋਰ ਬਰਗਾੜੀ ਕਾਂਡ ਦਾ ਹੱਲ ਕਰਨਾ ਹੋਵੇ, ਜਾਂ ਉਹਨਾਂ ਨੇ ਆਪ ਹੀ ਐਲਾਨ ਕਰ ਸਕਦੇ ਆ ਕਿ 13 ਅਪ੍ਰੈਲ 1978 ਤੋਂ ਲੈ ਕੇ ਹੁਣ ਤੱਕ ਦੇ ਬਾਰੇ ਚਾਹੇ 40 ਲੱਖ ਦਾ ਐਲਾਨ ਕਰ ਦੇਣ। ਇਹ ਸਾਰੇ ਮਸਲਿਆਂ ਦੇ ਉੱਤੇ ਸਾਨੂੰ ਇਸ ਤਰੀਕੇ ਨਾਲ ਮੰਗਤਿਆਂ ਵਾਂਗੂ ਨਹੀਂ ਖੜਨਾ ਚਾਹੀਦਾ। ਇਹ ਮੇਰਾ ਵਿਚਾਰ ਆ। ਹੋ ਸਕਦਾ ਕਿਸੇ ਭੈਣ ਭਰਾ ਨੂੰ ਇਹ ਵਿਚਾਰ ਚੰਗਾ ਨਾ ਲੱਗਦਾ ਹੋਵੇ, ਪਰ ਹਰੇਕ ਬੰਦੇ ਨੂੰ ਆਪਦੇ ਵਿਚਾਰ ਦੇਣ ਦੀ ਖੁੱਲ੍ਹ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।